ਕਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ, ਸਨੀ ਪਰੇਵਾਲ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ, ਕਾਲ ਕਰੋ ਨਿਰਮਲ ਸਿੰਘ ਮਾਨ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਸਰੋਤਿਓ, ਅੱਜ ਤੁਹਾਡੇ ਨਾਲ ਇੱਕ ਬਹੁਤ ਇੰਪੋਰਟੈਂਟ ਖਬਰ ਸਾਂਝੀ ਕਰਨੀ ਹੈ ਵੀ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਤੋਂ 1 ਸਾਲ ਬਾਅਦ ਵੀ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਮਾਰਨ ਵੱਲੋਂ। ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਜਿਹੜੀ ਬੀਬੀ ਜਸਮੀਤ ਕੌਰ ਬਿੱਲ ਲੈ ਕੇ ਆਈ ਸੀ ਇਸ ਬਿੱਲ ਨੂੰ, ਉਹਨੂੰ 100 ਵਾਰ ਤੋਂ ਵੱਧ ਧਮਕੀਆਂ ਮਿਲ ਚੁੱਕੀਆਂ। ਸੋ ਆਪਾਂ ਕੁਝ ਕੁ ਖਬਰਾਂ ਸਾਂਝੀਆਂ ਕਰਦੇ ਹਾਂ, ਉਹ ਤੋਂ ਬਾਅਦ ਇਹ ਡਿਟੇਲ 'ਚ ਅੱਜ ਰਿਊਟਰਸ ਨੇ ਬਹੁਤ ਵੱਡੀ ਰਿਪੋਰਟ ਛਾਪੀ, ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਰਸ਼ੀਅਨਸ ਨੇ ਉਹ ਏਰੀਆ ਹੁਣ ਇਵੈਕੂਏਟ ਕਰ ਲਿਆ ਜਿੱਥੇ ਯੂਕਰੇਨ ਵਾਲਿਆਂ ਨੇ ਜਾ ਕੇ ਆਪਣਾ ਕਬਜ਼ਾ ਕਰ ਲਿਆ ਹੈਗਾ। ਪਹਿਲੀ ਵਾਰੀ ਹੋਇਆ ਵੀ ਯੂਕਰੇਨ ਵਾਲਿਆਂ ਨੇ ਰਸ਼ੀਆ ਦੇ ਅੰਦਰ ਜਾ ਕੇ ਜਿਹੜਾ ਉੱਥੇ ਦਾ ਕਰਕਸ ਰੀਜਨ ਹੈਗਾ ਉੱਥੇ ਕਬਜ਼ਾ ਕੀਤਾ ਹੋਇਆ ਤੇ ਆਪਣੀਆਂ ਟ੍ਰੈਂਚਸ ਪੁੱਟਣੀਆਂ ਉਹਨੀ ਸ਼ੁਰੂ ਕੀਤੀਆਂ ਹੋਈਆਂ ਹੈਗੀਆਂ। 7.5 ਮੀਲ ਕਹਿੰਦੇ ਅੰਦਰ ਨੂੰ ਉਹ ਆ ਚੁੱਕੇ ਹੈਗੇ ਆ। ਜੀ ਬਿਲਕੁਲ, ਇਹ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਉਹ ਬਣੀ ਹੋਈ ਆ, ਆਪਾਂ ਨੂੰ ਪਤਾ ਵੀ ਯੂਕਰੇਨ ਨੇ ਕੁਛ ਜਿਹੜਾ ਹਿੱਸਾ ਆ ਰੂਸ ਦਾ ਉਹ ਵਾਪਸ ਜਿਹੜਾ ਉਹ ਲੈ ਲਿਆ ਸੀ। ਦੂਸਰਾ ਬਾਰਡਰ ਦਾ ਇਲਾਕਾ ਬਣ ਗਿਆ ਆ ਜਿੱਥੋਂ ਰੂਸ ਨੇ ਆਪਣੇ ਬੰਦਿਆਂ ਨੂੰ ਇੱਕ ਹਿਸਾਬ ਦੇ ਨਾਲ ਵਾਪਸ ਜਿਹੜਾ ਉਹ ਬੁਲਾਇਆ, ਇਵੈਕੂਏਟ ਜਿਹੜਾ ਉਹ ਕਰ ਰਹੇ ਹੈਗੇ ਆ। ਯੂਕਰੇਨ ਦੇ ਦੁਆਰਾ ਅਚਨਚੇਤੇ ਮਿਲੀ ਏਡੀ ਵੱਡੀ ਸਫਲਤਾ ਨੂੰ ਕਿੱਦਾਂ ਜਿਹੜਾ ਉਹ ਦੇਖਦੇ ਆ, ਉਹ ਦੇਖਣ ਵਾਲੀ ਗੱਲ ਆ। ਜ਼ੈਲੈਂਸਕੀ ਹੁਣੀ ਕੀ ਇਸ ਚੀਜ਼ ਨੂੰ ਬਰਕਰਾਰ ਰੱਖ ਪਾਉਣਗੇ, ਇਹ ਇਸ ਟਾਈਮ ਹਾਲ ਦੀ ਘੜੀ ਵੱਡੀ ਜਿਹੜੇ ਸਵਾਲ ਹੈਗੇ ਨੇ। ਸੋਮਵਾਰ ਦੀ ਸਵੇਰ ਨੂੰ ਜਿਹੜਾ ਬੈਲਗਰੋਡ ਦਾ ਇਲਾਕਾ ਆ, ਕੁਰਸਕ ਦੇ ਜਿਹੜੇ ਦੱਖਣ ਵਾਲੇ ਪਾਸੇ, ਉਹਨਾਂ ਨੂੰ ਆਖਿਆ ਗਿਆ ਸੀਗਾ ਵੀ ਤੁਹਾਨੂੰ ਪੈਨਿਕ ਕਰਨ ਦੀ ਲੋੜ ਨਹੀਂ, ਤੇ ਪਰ ਤੁਸੀਂ ਇਵੈਕੂਏਟ ਜਿਹੜਾ ਉਹ ਜ਼ਰੂਰ ਕਰ ਦਿਓ। ਉੱਥੋਂ ਦੇ ਜਿਹੜੇ ਗਵਰਨਰ ਅਲੈਕਸਾਈ ਸਿਮਰਨੋਵ ਆ, ਉਹਨਾਂ ਨੇ ਇਹ ਇਸ਼ੂ ਜਿਹੜਾ ਚੱਕਿਆ, ਮਿਜ਼ਾਈਲ ਵਾਰਨਿੰਗ ਵੀ ਜਿਹੜੀ ਉਹਨਾਂ ਨੇ ਇਸ਼ੂ ਕਰ ਦਿੱਤੀ ਸੀ ਵੀ ਲੋਕਾਂ ਨੂੰ ਆਪਣੇ ਕਮਰਿਆਂ ਦੇ ਵਿੱਚ ਲੁਕਣ ਦੀ ਜ਼ਰੂਰਤ ਆ, ਜਿੱਥੇ ਕੋਈ ਵਿੰਡੋ ਜਾਂ ਜਿਹਦੇ ਜਿਹੜੇ ਕਹਿ ਲਓ ਵੀ ਬਾਰੀਆਂ ਤੇ ਜਿਹਦੀਆਂ ਕੰਧਾਂ ਮਜ਼ਬੂਤ ਜਿਹੜੀਆਂ ਹੋਣ, ਟੈਂਪਰੇਰੀ ਕਹਿੰਦੇ ਅਕੋਮੋਡੇਸ਼ਨ ਵੀ ਜਿਹੜੀ ਉਹਨਾਂ ਨੂੰ ਦਿੱਤੀ ਜਿਹੜੀ ਉਹ ਗਈ ਆ। ਸੋ ਰਸ਼ੀਆ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਉਹਨੇ 2000 ਤੋਂ ਵੱਧ ਹਮਲੇ ਕੁਰਕਸ ਦੇ ਇਲਾਕੇ ਤੋਂ ਇਸ ਸਮਰ ਦੇ ਵਿੱਚ ਕੀਤੇ ਸੀਗੇ। ਤੇ ਜਿਹੜੇ ਜ਼ੈਲੈਂਸਕੀ ਉਹਨਾਂ ਨੇ ਕਿਹਾ ਵੀ ਅਗਰੈਸਰ ਦੀ ਟੈਰੀਟਰੀ ਜਿਨ੍ਹਾਂ ਨੇ, ਕਿਉਂਕਿ ਰੂਸ ਨੇ ਇਹ ਸ਼ੁਰੂਆਤ ਕੀਤੀ ਸੀਗੀ ਯੂਕਰੇਨ ਦੇ ਉੱਤੇ ਹਮਲੇ ਦੀ, ਤੇ ਹੁਣ ਯੂਕਰੇਨ ਕਹਿੰਦਾ ਆ ਵੀ ਅਸੀਂ ਇਸ ਦੀ ਜਵਾਬੀ ਕਾਰਵਾਈ ਜਿਹੜੀ ਇਸ ਟਾਈਮ ਕਰ ਰਹੇ ਹਾਂ। ਸੇਮ ਉਸ ਤਰੀਕੇ ਦੇ ਨਾਲ ਜਿੱਦਾਂ ਯੂਕਰੇਨ ਦੇ ਵਿੱਚ ਲੋਕਾਂ ਨੂੰ ਸ਼ਹਿਰਾਂ ਚੋਂ ਭੱਜਣਾ ਜਿਹੜਾ ਉਹ ਪੈ ਰਿਹਾ ਸੀਗਾ, ਇੱਧਰ ਉੱਧਰ ਜਾਣਾ ਪੈ ਰਿਹਾ ਸੀ, ਹੁਣ ਉਹੀ ਹਾਲਾਤ ਰੂਸ ਦੇ ਇਸ ਬਾਰਡਰ ਇਲਾਕੇ ਦੇ ਉੱਤੇ ਜਿਹੜੇ ਬਣ ਰਹੇ ਆ। ਸੋ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਇਸ ਦੇ ਵਿੱਚ ਅੱਗੇ ਬਣਦਾ ਹੈਗਾ ਆ। ਜੀ ਬਹੁਤ ਸਾਰੇ ਜਿਹੜੇ ਪਿੰਡ ਆ ਜਾਂ ਸ਼ਹਿਰ ਆ ਉਹ ਵੈਸਟਰਨ ਰਸ਼ੀਆ ਦੇ ਵਿੱਚ, ਉਹਨਾਂ ਦੇ ਉੱਤੇ ਜਿਹੜੇ ਯੂਕਰੇਨ ਦੇ ਫੌਜੀਆਂ ਨੇ ਕਬਜ਼ਾ ਕੀਤਾ ਹੋਇਆ ਹੈਗਾ। ਪਹਿਲਾਂ ਤਾਂ ਕਹਿੰਦੇ ਵੀ ਬਹੁਤ ਘੱਟ ਰੈਜ਼ਿਸਟੈਂਸ ਹੋਈ ਸੀ, ਤੇ ਹੁਣ ਜਿਸ ਹਿਸਾਬ ਦੇ ਨਾਲ ਵਲਾਡੀਮੀਰ ਜ਼ੈਲੈਂਸਕੀ ਜੋ ਕਹਿ ਰਹੇ ਆ ਵੀ ਅਸੀਂ ਅਗਰੈਸਿਵ ਆ, ਹੁਣ ਅਸੀਂ ਇਕੱਲਾ ਆਪਣਾ ਮੁਲਕ ਨਹੀਂ ਬਚਾਉਣਾ, ਹੁਣ ਉਹਨਾਂ ਨੂੰ ਵੀ ਲੈਸਨ ਦੇਣਾ, ਤੇ ਰਸ਼ੀਆ ਵਾਲੇ ਜਿਹੜੇ ਆ ਕੀ ਕਰਦੇ ਹੈਗੇ ਆ ਇਹ ਹੁਣ ਪਤਾ ਚੱਲੂਗਾ। ਜੀ ਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਹਮਾਸ ਵਾਲਿਆਂ ਨੇ ਕਿਹਾ ਆ ਵੀ ਉਹ ਜਿਹੜੀਆਂ ਸੀਜ਼ ਫਾਇਰ ਦੀਆਂ ਮੀਟਿੰਗਸ ਆ ਉਸ ਨੂੰ ਸਕਿਪ ਕਰਨ ਜਾ ਰਹੇ ਹੈਗੇ ਆ। ਬੀਤੇ ਦਿਨਾਂ ਦੇ ਵਿੱਚ ਯਾਦ ਹੋਣਾ ਆ, ਹਮਾਸ ਦੇ ਜਿਹੜੇ ਇੱਕ ਮੇਨ ਲੀਡਰ ਸੀ ਉਸ ਨੂੰ ਇਜ਼ਰਾਈਲ ਦੇ ਦੁਆਰਾ ਮਾਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਦੇ ਵਿੱਚ ਈਰਾਨ ਕਹਿ ਰਿਹਾ ਆ ਵੀ ਅਸੀਂ ਇਜ਼ਰਾਈਲ ਦੇ ਉੱਤੇ ਹਮਲਾ ਕਰਨਾ ਹੈਗਾ ਆ। ਹੁਣ ਉਹ ਕਦੋਂ ਹੁੰਦਾ ਹੈ, ਕਿਵੇਂ ਹੁੰਦਾ ਆ, ਇਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੂਗੀ। ਪਰ ਹਮਾਸ ਨੇ ਕਿਹਾ ਆ ਵੀ ਉਹ ਜਿਹੜੀਆਂ ਸੀਜ਼ ਫਾਇਰ ਦੀਆਂ ਮੀਟਿੰਗ ਚੱਲ ਰਹੀਆਂ ਸੀਗੀਆਂ ਇਜ਼ਰਾਈਲ ਦੇ ਨਾਲ, ਉਸ ਦੇ ਵਿੱਚ ਹੁਣ ਹਿੱਸਾ ਨਹੀਂ ਲੈਣਗੇ। ਰੀਸੈਂਟਲੀ ਉਸ ਲੀਡਰ ਨੂੰ ਮਾਰਨ ਤੋਂ ਬਾਅਦ ਚ ਵੀ
ਇਜ਼ਰਾਈਲ ਨੇ ਉੱਥੋਂ ਦੇ ਸਕੂਲ ਦੇ ਵਿੱਚ ਹਮਲਾ ਕੀਤਾ, ਜਿਸ ਦੇ ਕਰਕੇ 90 ਤੋਂ ਵੱਧ ਜਾਣਿਆਂ ਦੀ, ਫਲਸਤੀਨੀਆਂ ਦੀ ਜਿਹੜੀ ਉਹ ਮੌਤ ਹੋ ਚੁੱਕੀ ਹੈਗੀ ਆ। ਸੋ ਹੁਣ ਨਵੀਂ ਗੱਲਬਾਤ ਕਿੱਦਾਂ ਹੋਊਗੀ, ਇਹ ਦੇਖਣ ਵਾਲੀ ਗੱਲ ਆ। ਇਹ ਆਪਾਂ ਜਿਹੜਾ ਹਰਜੋਤ ਸਿੰਘ ਜੀ ਨੈਰੇਟਿਵ ਬੜੇ ਚਿਰ ਤੋਂ ਦੇਖਦੇ ਆ ਰਹੇ ਆ। ਜਦੋਂ ਤਾਂ ਇਜ਼ਰਾਈਲ ਵਾਲਿਆਂ ਦਾ ਕੋਈ ਮਰਦਾ ਆ ਤੇ ਉਦੋਂ ਹਰੇ ਪਾਸੇ ਦੁਨੀਆ ਦੇ ਵਿੱਚ ਮਾੜਾ ਮੰਨਿਆ ਜਾਂਦਾ ਆ, ਪਰ ਜਦੋਂ ਫੈਲਸਤੀਨੀ ਮਰਦੇ ਆ ਤਾਂ ਉਦੋਂ ਕੋਈ ਬਾੜਾ ਇਸ ਦੇ ਉੱਤੇ ਜ਼ੋਰ ਜਿਹੜਾ ਉਹ ਨਹੀਂ ਦਿੱਤਾ ਜਾਂਦਾ। ਉਧਰ 12 ਬੱਚਿਆਂ ਨੂੰ ਮਾਰਿਆ ਗਿਆ ਤਾਂ ਹਾਹਾਕਾਰ ਮਚ ਗਈ ਵੀ ਅਸੀਂ ਹਮਲੇ ਦਾ ਬਦਲਾ ਲੈਣਾ ਆ, ਪਰ ਜਦੋਂ ਇੱਥੇ ਹਜ਼ਾਰਾਂ ਹੀ ਮਾਰ ਦਿੱਤੇ ਗਏ, ਜਿਨ੍ਹਾਂ 'ਚ ਸਕੂਲੀ ਬੱਚੇ ਵੀ ਆ, ਉੱਦਾਂ ਵੀ ਨਵੇਂ ਜਨਮੇ ਬੱਚੇ ਵੀ ਆ, ਮਾਵਾਂ ਵੀ ਆ, ਤੇ ਪਰ ਉਸ ਟਾਈਮ ਦੇ ਉੱਤੇ ਕਿਸੇ ਦਾ ਵੀ ਕਹਿ ਲਓ ਵੀ ਦਿਲ ਦੇ ਵਿੱਚ ਕੋਈ ਅਸਰ ਨਹੀਂ ਪੈਂਦਾ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ, ਪਰ ਇੱਕ ਚੀਜ਼ ਜਿਹੜੀ ਪੱਕੀ ਆ ਵੀ ਗਾਜ਼ਾ ਦਾ ਇਸ ਟਾਈਮ ਹਾਲਾਤ ਬਹੁਤ ਹੀ ਜ਼ਿਆਦਾ ਜਿਹੜੇ ਉਹ ਮਾੜੇ ਬਣ ਚੁੱਕੇ ਨੇ। ਜੀ ਬਿਲਕੁਲ। ਤੇ ਐਨਪੀਆਰ ਨੇ ਵੀ ਇਹਦੇ ਸੰਬੰਧ ਦੇ ਵਿੱਚ ਕਾਫੀ ਵੱਡੀ ਰਿਪੋਰਟ ਕੀਤੀ ਹੈਗੀ ਆ। ਯੂਐਨ ਨੇ ਇਹ ਕਿਹਾ ਆ ਵੀ ਜਿਹੜਾ ਇਜ਼ਰਾਈਲ ਵਾਲਿਆਂ ਨੇ 450 ਤੋਂ ਵੱਧ ਸਕੂਲਾਂ ਨੂੰ ਬੰਬਾਰਡ ਕੀਤਾ ਹੈਗਾ ਜਦੋਂ ਤੋਂ ਹੀ ਇਹ ਸ਼ੁਰੂ ਹੋਇਆ ਜੁਲਾਈ ਮਹੀਨੇ ਤੋਂ। ਤੇ ਇਜ਼ਰਾਈਲ ਵਾਲੇ ਇਹ ਕਹਿ ਰਹੇ ਆ ਵੀ ਅਸੀਂ 19 ਮਿਲੀਟੈਂਟਸ ਨੂੰ ਮਾਰਿਆ, ਪਰ ਉਹ ਤੁਸੀਂ ਦੇਖੋ ਵੀ ਹੁਣ 40,000 ਦੇ ਕਰੀਬ ਪਾਲਸਤੀਨੀਅਨ ਜਿਹੜੇ ਆ ਉਹ ਮਾਰੇ ਜਾ ਚੁੱਕੇ ਹੈਗੇ ਆ। ਕੱਲੇ ਜਿੱਥੇ ਵੀ ਉਹ ਮੂਵ ਹੁੰਦੇ ਆ ਉਸੇ ਸ਼ਹਿਰ ਦੇ ਵਿੱਚ ਇਵੈਕੂਏਸ਼ਨ ਆਰਡਰ ਜਾਰੀ ਕਰ ਦਿੱਤੇ ਜਾਂਦੇ ਆ। ਜਿਹੜਾ ਲੇਟੈਸਟ ਅਟੈਕ ਹੋਇਆ ਸਕੂਲ ਦੇ ਵਿੱਚ, ਉਹ 'ਚ ਬਹੁਤ ਵੱਡੀ ਗਿਣਤੀ 'ਚ ਬੱਚੇ ਜਿਹੜੇ ਆ ਉਹ ਮਾਰੇ ਗਏ ਹੈਗੇ। ਯੂਐਨ ਨੇ ਇਹ ਕਿਹਾ ਆ ਵੀ ਬਿਮਾਰੀਆਂ ਦਾ ਉੱਥੇ ਆਊਟਬ੍ਰੇਕ ਹੋ ਸਕਦਾ ਹੈਗਾ, ਕਲੀਨ ਵਾਟਰ ਨਹੀਂ ਮਿਲ ਰਿਹਾ ਹੈਗਾ, ਗਾਰਬੇਜ ਬਹੁਤ ਜ਼ਿਆਦਾ ਜਿਹੜਾ ਆ ਉੱਥੇ ਇਕੱਠਾ ਹੋਇਆ ਹੈਗਾ। ਸੋ ਸਿਚੁਏਸ਼ਨ ਇਸ ਟਾਈਮ ਕਾਫੀ ਜ਼ਿਆਦਾ ਜਿਹੜੀ ਬੈਡ ਹੈਗੀ ਆ। ਤੇ ਹਮਾਸ ਵਾਲੇ ਕਹਿੰਦੇ ਆ ਵੀ ਅਸੀਂ ਹੁਣ ਪੀਸ ਜਿਹੜੀ ਟਾਕ ਚੱਲਦੀ ਆ ਜਾਂ ਹੋਣੀ ਆ ਉਹਦੇ ਵਿੱਚ ਹਿੱਸਾ ਨਹੀਂ ਲਵਾਂਗੇ। ਜੀ, ਅਗਲੀ ਗੱਲ ਕਰੀਏ, ਟਰੰਪ ਹੋਣਾ ਨੇ ਬੀਤੇ ਵੀਕਐਂਡ ਦੇ ਉੱਤੇ ਟਰੰਪ ਹੈਰਿਸ ਹੋਣਾ ਦਾ ਜਿਹੜਾ ਮੁਕਾਬਲਾ ਆ ਉਹ ਹੋਣਾ ਆਪਣੇ ਸਾਹਮਣੇ ਆ ਨਵੰਬਰ ਦੇ ਵਿੱਚ। ਅਗਲੇ ਵੀਕ ਦੇ ਵਿੱਚ ਡੈਮੋਕ੍ਰੇਟ ਪਾਰਟੀ ਦੀ ਕਨਵੈਨਸ਼ਨ ਨੂੰ ਲੈ ਕੇ ਇਹ ਜਿਹੜਾ ਹੁਣ ਆਖਿਆ ਜਿਹੜਾ ਹੋ ਜਾ ਰਿਹਾ ਵੀ ਉਸ ਦੇ ਵਿੱਚ ਆਫੀਸ਼ੀਅਲੀ ਜਿਹੜੀ ਨਾਮਜ਼ਦਗੀ ਆ ਉਹ ਕਮਲਾ ਹੈਰਿਸ ਦੀ ਹੋ ਜਾਊਗੀ। ਉਧਰ ਬੀਤੇ ਵੀਕਐਂਡ ਦੇ ਉੱਤੇ ਡੋਨਲਡ ਟਰੰਪ ਤੇ ਉਹਨਾਂ ਦੇ ਸਾਥੀਆਂ ਦੇ ਦੁਆਰਾ ਜਿਹੜੇ ਕਰਾਊਡ ਸੀਗੀਆਂ ਉਸ ਨੂੰ ਲੈ ਕੇ ਕਾਫੀ ਜਿਹੜੇ ਕਹਿ ਲਓ ਵੀ ਟਵੀਟ ਜਾਂ ਸੋਸ਼ਲ ਮੀਡੀਆ ਦੇ ਉੱਤੇ ਫੋਟੋਆਂ ਜਿਹੜੀਆਂ ਉਹ ਪ੍ਰਚਾਰੀਆਂ ਗਈਆਂ। ਬੀਤੇ ਸਮੇਂ ਦੇ ਵਿੱਚ ਵਿਸਕੌਨਸਨ ਦੇ ਵਿੱਚ ਆਈ ਥਿੰਕ ਜਿੱਥੇ ਕਮਲਾ ਹੈਰਿਸ ਹੋਣਾ ਨੇ ਨਵਾਡਾ ਦੇ ਵਿੱਚ ਜਦੋਂ ਪਹੁੰਚੇ ਸੀ ਤਾਂ ਉਹ ਫੋਟੋ ਨੂੰ ਪ੍ਰਚਾਰਿਆ ਇਸ ਹਿਸਾਬ ਦੇ ਨਾਲ ਗਿਆ ਵੀ ਇਹ ਜਿਹੜੀ AI ਜਨਰੇਟਿਡ ਫੋਟੋ ਹੈਗੀ ਆ। ਹੁਣ ਹੈਰਿਸ ਕੈਂਪੇਨ ਜਿਹੜੇ ਉਹ ਕਹਿ ਰਹੇ ਆ ਵੀ ਇਹ ਟੋਟਲੀ ਇਸ ਦੇ ਵਿੱਚ ਝੂਠ ਹੈਗਾ ਆ। ਟਰੰਪ ਹੁਣੀ AI ਜਨਰੇਟਿਡ ਫੋਟੋ ਕਰਾਊਡ ਸਾਈਜ਼ ਨੂੰ ਲੈ ਕੇ ਜਦੋਂ ਉਹਨਾਂ ਦੀ ਇਨਾਗਰੇਸ਼ਨ ਤੋਂ ਲੈ ਕੇ ਤੇ ਬਾਕੀ 6 ਜਨਵਰੀ ਤੱਕ ਕਈ ਵਾਰੀ ਜਿਹੜੀ ਉਹ ਕਰਾਊਡ ਸਾਈਜ਼ ਨੂੰ ਲੈ ਕੇ ਅਕਸਰ ਜਿਹੜੀਆਂ ਉਹ ਗੱਲਾਂ ਕਰਦੇ ਰਹਿੰਦੇ ਆ, ਪਰ ਹੁਣ ਇਸ ਦੇ ਉੱਤੇ ਇੱਕ ਨਵਾਂ ਜਿਹੜਾ ਇਹਨਾਂ ਦਾ ਪੇਚਾ ਜਿਹੜਾ ਉਹ ਪਿਆ ਹੈਗਾ ਆ। ਜਿਹੜੀ ਕਮਲਾ ਹੈਰਿਸ ਕੈਂਪੇਨ ਆ ਉਹ ਇਹਨਾਂ ਦੀ ਗੱਲ ਨੂੰ ਜਿਹੜਾ ਉਹ ਝੁਠਲਾ ਰਹੇ ਆ ਤੇ ਟਰੰਪ ਹੁਣੀ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਵੀ ਇਹਨਾਂ ਨੇ AI ਦੇ ਨਾਲ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜਦੋਂ ਜਹਾਜ਼ ਤੋਂ ਉਤਰਦੇ ਆ ਜਿੱਥੇ ਮੋਹਰੇ ਸੈਂਕੜੇ ਹਜ਼ਾਰਾਂ ਲੋਕ ਇਕੱਠੇ ਦੇਖੇ ਜਾ ਰਹੇ ਆ ਵੀ ਉਹ ਫੋਟੋਆਂ ਜਿਹੜੀਆਂ ਉਹ ਨਕਲੀ ਜਿਹੜੀਆਂ ਉਹ ਬਣਾਈਆਂ ਆ। ਉਧਰ ਟਰੰਪ ਹੁਣਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਜਿਹੜੀ 6 ਜਨਵਰੀ ਦੀ ਕਰਾਊਡ ਸੀਗੀ, ਰੈਲੀ ਸੀਗੀ, ਜਿਸ ਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਕੈਪੀਟਲ ਦੇ ਉੱਤੇ ਹਮਲਾ ਹੋਇਆ ਸੀ ਜਿੱਦਾਂ ਵੀ ਆਖਿਆ ਜਾਂਦਾ ਆ, ਤਾਂ ਕਹਿੰਦੇ ਵੀ ਜਿਹੜੀ MLK ਦੀ ਮਾਰਚ ਆ ਉਹਦੇ ਨਾਲੋਂ ਵੀ ਜਿਹੜਾ ਇਹ ਜ਼ਿਆਦਾ ਸੀਗਾ। ਉਧਰ ਟਰੰਪ ਹੋਣਾ ਦੇ ਕੈਂਪੇਨ ਦੇ ਪਿਛਲੀ ਵਾਰ ਦੇ ਵੀ ਜਿਹੜੇ ਬਕਾਏ ਆ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਫਸੇ ਪਏ ਆ, ਜਿਸ ਕਰਕੇ ਉਹਨਾਂ ਦੀਆਂ ਕਈ ਸ਼ਹਿਰਾਂ ਦੇ ਵਿੱਚ ਰੈਲੀਆਂ ਵੀ ਨਹੀਂ ਹੋ ਰਹੀਆਂ ਹੈਗੀਆਂ। ਸੋ ਉਹ ਇੱਕ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਉਹ ਬਣੀ ਪਈ ਆ। ਸੋ ਦੇਖੋ ਕੀ ਇਸ ਦੇ ਵਿੱਚ ਬਣਦਾ ਆ। ਹੁਣ ਕਿਤੇ ਨਾ ਕਿਤੇ ਰਿਪਬਲਿਕਨ ਪਾਰਟੀ ਇੱਥੋਂ ਤੱਕ ਕਿ ਜਿਹੜੇ ਟਰੰਪ ਹੋਣੀ ਤੇ ਹੋਰ ਉਹਨਾਂ ਦੇ ਸਾਥੀ ਆ ਇਹ ਕਹਿ ਰਹੇ ਆ ਵੀ ਬ੍ਰਿੰਗ ਬੈਕ ਬਾਈਡਨ। ਕਮਲਾ ਹੈਰਿਸ ਨੇ ਫੰਡ ਰੇਜ਼ਿੰਗ ਬਹੁਤ ਜ਼ਿਆਦਾ ਕੀਤੀ ਆ, ਮਨੀ ਦੇ ਨਾਲ ਚੀਜ਼ਾਂ ਜਿਹੜੀਆਂ ਕਾਫੀ ਅਸਰ ਪੈ ਜਾਂਦਾ ਇਲੈਕਸ਼ਨ ਦੇ ਉੱਤੇ, ਤੇ ਹੁਣ ਇਹਨਾਂ ਦੇ ਦੁਆਰਾ ਹੀ ਇੱਕ ਜੋਰ ਜਿਹੜਾ ਉਹ ਨਵਾਂ ਲਾਇਆ ਜਾ ਰਿਹਾ ਆ ਵੀ ਨਹੀਂ ਬਾਈਡਨ ਉਹਨਾਂ ਨੂੰ ਤਾਂ ਧੱਕੇ ਨਾਲ ਲਾ ਦਿੱਤਾ ਗਿਆ, ਉਹਨਾਂ ਦੇ ਉੱਤੇ ਕੂਪ ਹੋ ਗਿਆ ਆ, ਸੋ ਉਹਨਾਂ ਨੂੰ ਵਾਪਸ ਜਿਹੜਾ ਉਹ ਲਿਆਉਣਾ ਚਾਹੀਦਾ ਆ, ਕਿਉਂਕਿ ਉਸ ਹੈਡ ਟੂ ਹੈਡ ਮੈਚ ਦੇ ਵਿੱਚ ਟਰੰਪ ਹੁਣੀ ਬਹੁਤ ਆਸਾਨੀ ਦੇ ਨਾਲ ਜਿਹੜਾ ਉਹ ਜਿੱਤ ਰਹੇ ਸੀ। ਜਿੱਤ ਉਹ ਅਜੇ ਵੀ ਸਕਦੇ ਆ, ਪਰ ਆਈ ਥਿੰਕ ਫੋਕਸ ਉਹ
ਫੋਟੋਆਂ ਦੀ ਥਾਂ ਦੇ ਉੱਤੇ ਪਾਲਿਸੀ ਨੂੰ ਲੈ ਕੇ ਤੇ ਹੋਰ ਚੀਜ਼ਾਂ ਦੇ ਉੱਤੇ ਕਰਨ, ਤਾਂ ਦੇਖਣ ਵਾਲੀ ਗੱਲ ਆ 10 ਸਤੰਬਰ ਨੂੰ ਹੁਣ ਤੋਂ ਪੂਰੇ ਮਹੀਨੇ ਬਾਅਦ ਇਹਨਾਂ ਦਾ ਆਪਸੀ ਪਹਿਲਾ ਡਿਬੇਟ ਜਿਹੜਾ ਟਰੰਪ ਤੇ ਹੈਰਿਸ ਦਾ ਹੋਣ ਜਾ ਰਿਹਾ ਹੈਗਾ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜਾ ਹਰੀਕੇਨ ਅਰਨੈਸਟੋ ਹੈਗਾ, ਉਹਦੇ ਨਾਲ ਵਾਰਨਿੰਗ ਆਈ ਆ ਵੀ ਕੈਰੀਬੀਅਨ ਤੇ ਪੁerto ਰਿਕੋ ਦੇ ਵਿੱਚ ਤੇ ਨਾਲ ਦੀ ਨਾਲ ਵਰਜਨ ਆਈਲੈਂਡਸ ਦੇ ਵਿੱਚ ਕਾਫੀ ਜ਼ਿਆਦਾ ਮੀਂਹ ਪਊਗਾ ਤੇ ਤੂਫਾਨ ਇਹ ਕਾਫੀ ਵੱਡਾ ਹੈਗਾ, ਜਿਹਦੇ ਨਾਲ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈਗਾ। ਇਹ ਲੀਵਰਡ ਆਈਲੈਂਡਸ ਤੋਂ, ਪੁerto ਰਿਕੋ ਤੋਂ, ਵਰਜਨ ਆਈਲੈਂਡ ਇਧਰੋਂ ਸਾਰਿਓਂ ਲੰਘੂਗਾ। ਬਹੁਤ ਕਹਿੰਦੇ ਡਿਸਟਰਬਿੰਗ ਟਰੈਕਿੰਗ ਹੈਗੀ ਆ ਇਸ ਟ੍ਰੋਪੀਕਲ ਸਟਾਰਮ ਦੀ। 400 ਮੀਲ ਈਸਟ ਆਫ ਲੈਸਰ ਐਂਟਲੀਜ਼ ਦੇ ਵਿੱਚ ਸੈਂਟਰਲ ਅਟਲਾਂਟਿਕ ਓਸ਼ਨ ਦੇ ਵਿੱਚ ਆ ਤੇ ਬੜੀ ਤੇਜ਼ੀ ਦੇ ਨਾਲ ਇਹ ਪੋਟੈਂਸ਼ੀਅਲ ਟ੍ਰੋਪੀਕਲ ਸਾਈਕਲੋਨ 5 ਮੂਵ ਕਰ ਰਿਹਾ। ਨੈਸ਼ਨਲ ਹਰੀਕੇਨ ਸੈਂਟਰ ਨੇ ਅਨਾਉਂਸ ਕੀਤਾ ਹੈਗਾ ਆ। ਵਾਰਨਿੰਗ ਵੀ ਦਿੱਤੀ ਗਈ ਹੈਗੀ ਆ। ਕਹਿੰਦੇ ਹਵਾਵਾਂ ਜਿਹੜੀਆਂ ਆ 39 ਮੀਲ ਪਰ ਆਵਰ ਦੇ ਹਿਸਾਬ ਤੋਂ ਲੈ ਕੇ 73 ਮੀਲ ਪਰ ਆਵਰ ਦੇ ਹਿਸਾਬ ਨਾਲ ਆਉਣ ਵਾਲੇ 36 ਘੰਟਿਆਂ ਦੇ ਵਿੱਚ ਉੱਥੇ ਤੇਜ਼ੀ ਦੇ ਨਾਲ ਆਉਣਗੀਆਂ। ਤੇ ਪੁerto ਰਿਕੋ ਤੁਹਾਨੂੰ ਪਤਾ ਹੀ ਆ ਵੀ ਪਿਛਲੇ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੁੰਦਾ ਜਦੋਂ ਉੱਥੇ ਏਦਾਂ ਦੇ ਜਿਹੜੇ ਸਟਾਰਮ ਆਉਂਦੇ ਹੈਗੇ ਆ। ਇੱਕ ਵਾਰ ਤਾਂ ਪੂਰੇ ਦਾ ਪੂਰਾ ਹੀ ਜਿਹੜਾ ਪੁerto ਰਿਕੋ ਆ ਉਹ ਫਲੈਟ ਹੋ ਗਿਆ ਸੀ। ਸੋ ਇਹਦੇ ਨਾਲ 3 ਤੋਂ 6 ਇੰਚ ਤੱਕ ਮੀਂਹ ਤੇ ਕਈ ਏਰੀਏ 'ਚ 10 ਇੰਚ ਤੱਕ ਜਿਹੜਾ ਮੀਂਹ ਆ ਉਹ ਪਊਗਾ। ਫਲੱਡਿੰਗ ਤੇ ਮੱਡ ਸਲਾਈਡ ਵੀ ਕਈ ਏਰੀਏ ਦੇ ਵਿੱਚ ਹੋਣ ਜਾ ਰਹੇ ਹੈਗੇ। ਜੀ, ਅਜੇ ਹੁਣੇ ਇੱਕ ਟ੍ਰੋਪੀਕਲ ਸਟਾਰਮ ਤੋਂ ਨਿਕਲ ਕੇ ਹਟੇ ਸੀਗੇ ਤੇ ਹੁਣ ਉਸ ਦੇ ਨਾਲ ਇੱਕ ਦੁਬਾਰਾ ਜਿਹੜਾ ਉਸੇ ਹੀ ਇਲਾਕੇ ਦੇ ਵਿੱਚ ਆ ਰਿਹਾ, ਉਹਦੇ ਨਾਲ ਖਾਸਾ ਨੁਕਸਾਨ ਹੋ ਸਕਦਾ। ਇਕੋਨਮੀ ਦੇ ਵਿੱਚ ਹਰਜੋਤ ਸਿੰਘ ਜੀ, ਅਮਰੀਕਨਸ ਕਹਿ ਰਹੇ ਆ ਵੀ ਅਸੀਂ ਭਾਈ ਇਹ ਵੱਧ ਕੀਮਤਾਂ ਆ ਉਹ ਹੁਣ ਪੇ ਕਰਨੋਂ ਸਾਡੀ ਬੱਸ ਹੋ ਚੁੱਕੀ ਆ। ਕਹਿੰਦੇ ਵੀ ਇਨਫਲੇਸ਼ਨ ਦਾ ਜਿਹੜਾ ਇਹ ਸੂਬਾ ਇਸ ਟਾਈਮ ਜੋ ਸਪਾਈਕ ਨਿਕਲਦੀ ਜਾ ਰਹੀ ਸੀ, ਉਸ ਨੂੰ ਕਹਿੰਦੇ ਵੀ ਫਾਈਨਲ ਬਲੋ ਲੋਕ ਜਿਹੜਾ ਹੁਣ ਦੇਣ ਜਾ ਰਹੇ ਆ। ਕਹਿੰਦੇ ਵੀ ਐਮਾਜ਼ਨ ਤੋਂ ਲੈ ਕੇ ਡਿਜ਼ਨੀ ਤੱਕ, ਵੱਡੀਆਂ ਤੋਂ ਲੈ ਕੇ ਛੋਟੀਆਂ ਕੰਪਨੀਆਂ, ਇਸ ਟਾਈਮ ਇਹ ਉਹਨਾਂ ਦੇ ਵਿੱਚ ਸਾਹਮਣੇ ਆ ਰਿਹਾ ਆ ਵੀ ਲੋਕ ਜਿਹੜੇ ਘੱਟ ਖਰਚਾ ਕਰ ਰਹੇ ਆ ਤੇ ਸਸਤੀਆਂ ਚੀਜ਼ਾਂ ਬਾਏ ਕਰਨ ਵੱਲ ਵਧੇ ਹੋਏ ਆ। ਸੋ ਕੰਜ਼ਿਊਮਰ ਜਿਹੜੇ ਆ ਕੱਟਬੈਕ ਕਰ ਰਹੇ ਆ ਇਸ ਤਰੀਕੇ ਦੇ ਨਾਲ। ਇਨਫਲੇਸ਼ਨ ਹੁਣ ਡਾਊਨ ਆ ਇਹਨਾਂ ਦੇ ਹਿਸਾਬ ਦੇ ਨਾਲ ਜਿਹੜੇ ਇਹ ਆંકੜੇ ਪੇਸ਼ ਕਰਦੇ ਆ, ਪਰ ਪ੍ਰਾਈਸਿਸ ਅਜੇ ਵੀ ਲੋਕਾਂ ਦੇ ਲਈ ਹਾਈ ਹੀ ਨਜ਼ਰ ਆ ਰਹੀਆਂ ਆ। ਪ੍ਰੈਜ਼ੀਡੈਂਟ ਨੇ ਫੈਡਰਲ ਰਿਜ਼ਰਵ ਬੈਂਕ ਆਫ ਰਿਚਮੰਡ ਦੇ ਟਾਮ ਬਾਰਕਨ, ਉਹ ਕਹਿੰਦੇ ਵੀ ਕੰਜ਼ਿਊਮਰ ਹੁਣ ਉਸ ਪੁਆਇੰਟ ਦੇ ਉੱਤੇ ਪਹੁੰਚ ਚੁੱਕੇ ਆ, ਕਹਿੰਦੇ ਵੀ ਇਹ ਹੁਣ ਸਾਨੂੰ ਮਨਜ਼ੂਰ ਨਹੀਂ ਆ, ਅਸੀਂ ਇਸ ਨੂੰ ਅਸੈਪਟ ਨਹੀਂ ਕਰਾਂਗੇ। ਤੇ ਸੋਲਿਊਸ਼ਨ ਕਹਿੰਦੇ ਵੀ ਹਾਈ ਪ੍ਰਾਈਸਿਸ ਦਾ ਕੀ ਹੋ ਸਕਦਾ ਆ ਵੀ ਉਹ ਘਟਣ, ਪਰ ਆਪਾਂ ਨੂੰ ਪਤਾ ਵੀ ਇਹ ਹੁਣ ਹੋਣਾ ਕਾਫੀ ਜ਼ਿਆਦਾ ਅਸੰਭਵ ਜਿਹਾ ਨਜ਼ਰ ਆ ਰਿਹਾ ਆ। ਫੈਡ ਦਾ 2% ਇਨਫਲੇਸ਼ਨ ਦੇ ਉੱਤੇ ਪਹੁੰਚਣੀ ਜਿਹੜੀ ਚੀਜ਼ ਆ ਉਸ ਨੂੰ ਪਤਾ ਨਹੀਂ ਕਿੰਨਾ ਕੁ ਵਕਤ ਲੱਗੂਗਾ, ਪਰ ਬੀਤੇ ਸਮੇਂ ਦੇ ਵਿੱਚ ਫੈਡ ਨੇ ਇਹ ਇਸ਼ਾਰੇ ਜ਼ਰੂਰ ਕੀਤੇ ਆ ਵੀ ਇਸ ਆંકੜਿਆਂ ਨੂੰ ਦੇਖਦੇ ਹੋਏ ਆਉਂਦੇ ਮਹੀਨੇ ਦੇ ਵਿੱਚ ਇੰਟਰਸਟ ਰੇਟ ਕੱਟਸ ਜਿਹੜੀਆਂ ਆ ਉਹ ਹੋ ਸਕਦੀਆਂ ਨੇ। ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਈਅਰ ਆ, ਉਤੋਂ ਲੋਕਾਂ ਨੂੰ ਇਕਨੋਮਿਕ ਜਿਹੜੀ ਉਹ ਪੀੜ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ ਤੇ ਲੋਕਾਂ ਦੇ ਦੁਆਰਾ ਜਿਹੜੇ ਖਪਤਕਾਰ ਆ ਉਹ ਦੁਆਰਾ ਸਸਤੀਆਂ ਚੀਜ਼ਾਂ ਭਾਲਣੀਆਂ ਤੇ ਘੱਟ ਖਰਚਾ ਕਰਨਾ, ਇਹ ਹੁਣ ਇਸ਼ਾਰਾ ਆ ਵੀ ਇਕਨੋਮਿਕ ਸਲੋ ਡਾਊਨ ਦੇ ਵਿੱਚ ਆਪਾਂ ਤਕਰੀਬਨ ਪਹੁੰਚ ਚੁੱਕੇ ਆ। ਉਧਰ ਹੈਰਿਸ ਕੈਂਪੇਨ ਇਹ ਇਸ਼ਾਰਾ ਕਰ ਰਹੀ ਆ ਵੀ ਇਸ ਵੀਕ ਦੇ ਵਿੱਚ ਉਹ ਆਪਣਾ ਇਕਨੋਮਿਕ ਪਲਾਨ ਜਿਹੜਾ ਜਾਰੀ ਕਰਨਗੇ, ਵੀ ਉਸ ਦੇ ਨਾਲ ਕੀ ਲੋਕਾਂ ਨੂੰ ਰਾਹਤ ਮਿਲੂਗੀ, ਇਹ ਗੱਲਾਂ ਦੇ ਨਾਲ ਮਿਲੂਗੀ ਜਾਂ ਕੁਝ ਕਰਕੇ ਵੀ ਜਿਹੜਾ ਇਹ ਦਿਖਾਉਣਗੇ। ਇੱਕ ਉਹਦੇ ਵਿੱਚ ਇਹ ਆ ਵੀ ਜਿਹੜੇ ਵੇਟ ਕਰਦੇ ਨੇ, ਵੇਟਰਸ ਨੇ, ਉਹਨਾਂ ਦੀਆਂ ਟਿਪਸ ਦੇ ਉੱਤੇ ਜਿਹੜਾ ਟੈਕਸ ਸੀਗਾ ਉਸ ਨੂੰ ਇਸ ਦੇ ਵਿੱਚੋਂ ਕੱਟ ਕਰਨ ਦੀ ਜਿਹੜੀ ਗੱਲ ਆ, ਇਸ ਨੂੰ ਲੈ ਕੇ ਦੋਨੋਂ ਹੀ ਕੈਂਪੇਨ ਇਸ ਗੱਲ ਦੇ ਉੱਤੇ ਸਹਿਮਤ ਜਿਹੜੇ ਉਹ ਨਜ਼ਰ ਆ ਰਹੇ ਹੈਗੇ ਆ। ਪਰ ਇਕਨੋਮਿਕਲੀ ਹਰਜੋਤ ਸਿੰਘ ਜੀ, ਲੋਕਾਂ ਦੀ ਕਹਿੰਦੇ ਵੀ ਹੁਣ ਪੂਰੀ ਤਰ੍ਹਾਂ ਬੱਸ ਹੋ ਚੁੱਕੀ ਆ। ਮਹਿੰਗੀਆਂ ਚੀਜ਼ਾਂ ਖਰੀਦਣ ਤੋਂ ਉਹਨਾਂ ਨੇ ਹੁਣ ਨਾ ਕਰਨੀ ਸ਼ੁਰੂ ਕਰ ਦਿੱਤੀ ਆ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਪਹਿਲਾਂ ਅਨਾਉਂਸ ਕੀਤਾ ਸੀ, ਅੱਜ ਰਿਊਟਰਸ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇ, ਬਹੁਤ ਤਕੜੀ ਇਹ ਏਜੰਸੀ ਹੈਗੀ ਆ। ਇਹਨਾਂ ਨੇ ਅੱਜ ਵਰਲਡ ਵਾਲਾ ਜਿਹੜਾ ਉਹਨਾਂ ਦਾ ਸੈਕਸ਼ਨ ਆ ਉਹਦੇ ਵਿੱਚ ਬਹੁਤ ਲੰਮੀ ਰਿਪੋਰਟ ਛਾਪੀ ਆ, ਜਿਹਦਾ ਹੈਡਿੰਗ ਉਹਨਾਂ ਨੇ ਇਸ ਹਿਸਾਬ ਨਾਲ ਰੱਖਿਆ ਵੀ ਸਿੱਖ ਐਕਟਿਵਿਸਟ ਇਨ US ਕੈਨੇਡਾ ਫੇਸ ਥ੍ਰੈਟਸ ਏ ਈਅਰ ਆਫਟਰ ਟਰੂਡੋ ਲਿੰਕਡ ਲੀਡਰਸ ਕਿਲਿੰਗ ਟੂ ਇੰਡੀਆ। ਵੀ ਮਤਲਬ ਵੀ ਜੇ 1 ਸਾਲ ਪਹਿਲਾਂ
ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਨੇ ਜੋ ਭਾਈ ਹਰਦੀਪ ਸਿੰਘ ਦਾ ਨਿੱਜਰ ਹੁਣਾਂ ਦਾ ਕਤਲ ਹੋਇਆ ਸੀ ਉਹਦਾ ਲਿੰਕ ਇੰਡੀਆ ਦੇ ਨਾਲ ਜੋੜਿਆ ਸੀ। ਉਹ ਤੋਂ 1 ਸਾਲ ਬਾਅਦ ਵੀ ਅਮਰੀਕਾ ਤੇ ਕੈਨੇਡਾ ਵਾਸਤੇ ਜਿਹੜੇ ਸਿੱਖ ਆ ਐਕਟਿਵਿਸਟ ਆ ਉਹਨਾਂ ਨੂੰ ਹਜੇ ਵੀ ਧਮਕੀਆਂ ਜਿਹੜੀਆਂ ਆ ਰਹੀਆਂ ਹੈਗੀਆਂ। ਇਹ ਆਰਟੀਕਲ ਸਾਰਾ ਲਿੰਚ, ਵਾਲੋਨ ਤੇ ਹੋਰਹੇ ਗਾਰਸੀਆ ਇਹਨਾਂ ਵੱਲੋਂ ਲਿਖਿਆ ਗਿਆ ਆ। ਸਭ ਤੋਂ ਪਹਿਲਾਂ ਸ਼ੁਰੂਆਤ ਇਹਦੀ ਹੋਈ ਆ ਡਾਕਟਰ ਜਸਮੀਤ ਕੌਰ ਬੈਂਸ, ਤੁਹਾਨੂੰ ਪਤਾ ਹੀ ਆ ਪੇ ਅਸੈਂਬਲੀ ਵੂਮਨ ਡਲੀਨੋ ਵਾਲੇ ਏਰੀਏ ਤੋਂ, ਪਹਿਲੀ ਸਿੱਖ ਅਮਰੀਕਨ ਇਲੈਕਟਡ ਆ ਕੈਲੀਫੋਰਨੀਆ ਅਸੈਂਬਲੀ ਦੇ ਲਈ। ਉਹ ਕਹਿੰਦੀ ਆ ਵੀ ਮੈਂ ਅਗਸਤ ਮਹੀਨੇ ਦੇ ਵਿੱਚ ਸ਼ੌਕ ਹੋ ਗਈ ਸੀ ਜਿਸ ਟਾਈਮ 4 ਬੰਦੇ ਮੇਰੇ ਆਫਿਸ ਦੇ ਵਿੱਚ ਆਏ ਉਸ ਟਾਈਮ ਤੇ, ਜਦੋਂ ਉਸਨੇ 1984 ਦਾ ਜਿਹੜਾ ਸਿੱਖ ਜੈਨੋਸਾਈਡ ਦਾ ਜਿਹੜਾ ਮਤਾ ਆ ਉਹ ਰੈਜ਼ੋਲੂਸ਼ਨ ਉਹ ਅਸੈਂਬਲੀ ਦੇ ਵਿੱਚ ਪਾਸ ਕਰਵਾਇਆ ਸੀ। ਤੇ 4 ਬੰਦੇ ਕਹਿੰਦੇ ਭਈ ਇੰਡੀਅਨ ਓਰੀਜਨ ਦੇ ਸੀ, ਭਾਰਤੀ ਮੂਲ ਦੇ ਸੀ। ਉਹਨਾਂ ਨੇ ਮੈਨੂੰ ਧਮਕੀ ਦਿੱਤੀ ਭਈ ਕਹਿੰਦੇ ਭਈ ਕੋਈ ਵੀ ਤਰੀਕਾ ਹੋਇਆ ਅਸੀਂ ਤੇਰੇ ਪਿੱਛੇ ਆਵਾਂਗੇ। ਕਹਿੰਦੀ ਭਈ ਇਹ ਸ਼ੁਰੂਆਤ ਸੀਗੀ ਥ੍ਰੈਟ ਦੀ। ਰਿਊਟਰਸ ਦੇ ਮੁਤਾਬਕ ਹੁਣ ਤੱਕ 100 ਤੋਂ ਵੱਧ ਥ੍ਰੈਟਨਿੰਗ ਟੈਕਸਟ ਮੈਸੇजेस ਜਸਮੀਤ ਕੌਰ ਬੈਂਸ ਨੂੰ ਆ ਚੁੱਕੇ ਹੈਗੇ ਆ। ਕਹਿੰਦੀ ਭਈ ਇੱਕ ਟਾਈਮ ਦੇ ਉੱਤੇ ਤਾਂ ਇਹ ਵੀ ਹੋਇਆ ਵੀ ਬੇਕਰਸਫੀਲਡ 'ਚ ਜਿਹੜਾ ਉਹਦਾ ਘਰ ਆ ਉਹਦੇ ਸਾਹਮਣੇ ਇੱਕ ਪਿਕਅਪ ਦੇ ਵਿੱਚੋਂ ਕਿਸੇ ਨੇ ਫੋਟੋਆਂ ਵੀ ਖਿੱਚੀਆਂ, ਉਹਦਾ ਮੇਲ ਬਾਕਸ ਵੀ ਕਈ ਵਾਰੀ ਤੋੜਿਆ ਗਿਆ ਹੈਗਾ। ਤੇ ਬੈਂਸ ਕਹਿੰਦੀ ਆ ਵੀ ਇਹ ਸਾਰੀਆਂ ਇੰਸੀਡੈਂਟ ਉਹਦੇ ਆਫਿਸ ਨੇ ਲੋਕਲ ਪੁਲਿਸ ਨੂੰ ਜਿਹੜੀਆਂ ਇਨਫੋਰਮ ਕਰ ਦਿੱਤੀਆਂ ਸੀਆਂ ਤੇ ਸਰਵੇਲੈਂਸ ਉਹਦੀ ਜਿਹੜੀ ਘਰ ਦੀ ਉਹ ਵੀ ਦੱਸੀ ਗਈ ਹੈਗੀ ਆ। ਸਟੇਟ ਅਸੈਂਬਲੀ ਸਰਜੈਂਟ ਐਟ ਆਰਮਸ ਉਹ ਉਹਦੇ ਘਰ ਨੂੰ ਵਾਚ ਵੀ ਕਰ ਰਹੇ ਹੈਗੇ ਆ। ਪਿਛਲੇ ਸਤੰਬਰ ਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਤੇ ਕਿਹਾ ਸੀ ਵੀ ਸਾਡੇ ਕੋਲ ਕ੍ਰੈਡੀਬਲ ਐਵੀਡੈਂਸ ਆ, ਵੀ ਸਾਡੇ ਕੋਲ ਪੱਕਾ ਸਬੂਤ ਆ ਵੀ ਇੰਡੀਅਨ ਗਵਰਨਮੈਂਟ ਸਿੱਖ ਸੈਪਰੇਟਿਸਟ ਲੀਡਰ ਜੋ ਹਰਦੀਪ ਸਿੰਘ ਨਿੱਜਰ ਸੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਉਹਨਾਂ ਨੂੰ ਮਾਰਨ ਦੇ ਵਿੱਚ ਇਨਵੋਲਵ ਸੀਗਾ। ਤੇ ਬੈਂਸ ਜੋ ਆ ਉਹ ਇਹ ਕਹਿ ਰਹੀ ਆ ਵੀ ਜਿਹੜੇ ਸਰਜੈਂਟ ਐਟ ਆਰਮਸ ਆ ਉਹਨਾਂ ਨੇ ਪੂਰੀ ਸਿਕਿਉਰਿਟੀ ਅਸੈਸਮੈਂਟ ਉਹਦੇ ਘਰ ਦੀ, ਉਹਦੇ ਆਫਿਸ ਦੀ ਕੀਤੀ ਆ। FBI ਨੇ ਉਹਨੂੰ ਕੰਟੈਕਟ ਕੀਤਾ ਸੀ ਅਕਤੂਬਰ ਮਹੀਨੇ ਦੇ ਵਿੱਚ। ਉਹ ਕਹਿੰਦੀ ਵੀ ਮੈਂ ਕਾਲਾਂ ਜਿਹੜੀਆਂ ਸਕਰੀਨ ਕਰਨੀਆਂ ਸ਼ੁਰੂ ਕੀਤੀਆਂ ਤੇ ਮੈਂ ਜੇ ਕਿਤੇ ਬਾਹਰ ਵੀ ਜਾਂਦੀ ਆ ਕੱਲੀ ਨਹੀਂ ਜਾਂਦੀ, ਤੇ ਜਿਹੜੀ ਓਕੇਜਨਲੀ ਕਹਿੰਦੀ ਵੀ ਮੈਂ ਸਿਕਿਉਰਿਟੀ ਡਿਟੇਲ ਵੀ ਜਿਹੜੀ ਪੁੱਛਦੀ ਹੈਗੀ ਆ, ਤੇ ਮੇਰਾ ਜੀਵਨ ਪੂਰੀ ਤਰ੍ਹਾਂ ਚੇਂਜ ਹੋ ਗਿਆ ਹੈਗਾ। ਰਿਊਟਰਸ ਦੇ ਮੁਤਾਬਕ ਮੈਂ ਕੱਲੀ ਕਿਤੇ ਵੀ ਨਹੀਂ ਜਾਂਦੀ ਤੇ ਮੈਂ ਮੇਕ ਸ਼ੋਰ ਕਰਦੀ ਆ ਵੀ ਮੇਰਾ ਸਟਾਫ ਮੇਰੇ ਨਾਲ ਹਰ ਟਾਈਮ ਕੋਈ ਨਾ ਕੋਈ ਹੋਵੇ। ਬਿਲਕੁਲ ਜੀ, ਇਹਦੇ ਵਿੱਚ ਰਿਊਟਰਸ ਨੇ ਕਹਿੰਦੇ ਵੀ ਅਸੀਂ 19 ਜਿਹੜੇ ਸਿੱਖ ਕਮਿਊਨਿਟੀ ਲੀਡਰਸ ਆ ਉਹਨਾਂ ਦੇ ਨਾਲ ਗੱਲ ਕੀਤੀ, ਜਿਨ੍ਹਾਂ ਚੋਂ 3 ਉਹ ਵੀ ਆ ਜਿਹੜੇ US ਦੇ ਇਲੈਕਟਿਡ ਅਫੀਸ਼ੀਅਲ ਨੇ। ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਤੇ ਉਹਨਾਂ ਦੇ ਨਾਲ ਜਿਹੜੀਆਂ ਜੁੜੀਆਂ ਸੰਸਥਾਵਾਂ ਆ ਉਹਨਾਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਆ, ਧਮਕੀਆਂ ਮਿਲ ਰਹੀਆਂ ਆ ਤੇ ਹਰਾਸਮੈਂਟ ਆ ਉਹਨਾਂ ਦੀ ਅਜੇ ਵੀ ਉਸੇ ਤਰੀਕੇ ਦੇ ਨਾਲ ਭਾਰਤ ਦੇ ਦੁਆਰਾ ਹੀ ਇੱਕ ਹਿਸਾਬ ਦੇ ਨਾਲ ਕੀਤੀ ਜਿਹੜੀ ਉਹ ਜਾ ਰਹੀ ਆ। ਤੁਸੀਂ ਜਦ ਜਸਮੀਤ ਬੈਂਸ ਦੀ ਗੱਲ ਕਰ ਰਹੇ ਸੀ, ਇਹ ਵੀ ਪਤਾ ਲੱਗਾ ਹਰਜੋਤ ਸਿੰਘ ਜੀ ਵੀ ਕਰਨ ਕਾਉਂਟੀ ਦੇ ਨਾਲ ਫ੍ਰੈਜ਼ਨੋ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਤੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਅਜਿਹੇ ਹੀ ਲੋਕਾਂ ਦੇ ਦੁਆਰਾ ਜਾ ਕੇ ਇਹ ਦੱਸਿਆ ਜਾ ਰਿਹਾ ਵੀ ਸਿੱਖ ਤਾਂ ਅੱਤਵਾਦੀ ਨੇ। ਜਿਹੜੇ ਜਸਮੀਤ ਕੌਰ ਬੈਂਸ ਦੇ ਨਾਲ ਉਹਨਾਂ ਦੇ ਉਲਟ ਤੇ ਇੱਥੋਂ ਤੱਕ ਕਿ ਬੇਕਰਸਫੀਲਡ ਤੇ ਫ੍ਰੈਜ਼ਨੋ ਇਲਾਕੇ ਦੇ ਵਿੱਚ ਰਹਿੰਦੇ ਸਿੱਖਾਂ ਬਾਰੇ ਇਸ ਤਰੀਕੇ ਦੇ ਨਾਲ ਜਿਹੜੀਆਂ ਕਈ ਆਰਗੇਨਾਈਜੇਸ਼ਨਸ ਆ ਉਹ ਜਿਹੜੀਆਂ ਕੁਝ ਆਰਗੇਨਾਈਜੇਸ਼ਨ ਆਪਾਂ ਨੂੰ ਪਤਾ ਵੀ ਉਹ ਕਿਹਨਾਂ ਦੇ ਨਾਲ ਜੁੜੀਆਂ ਆ, ਵੀ ਉਹਨਾਂ ਨੇ ਜਾ ਕੇ ਇਸ ਤਰੀਕੇ ਦੇ ਨਾਲ ਆਖਿਆ ਆ। ਜਿਹੜੇ ਰਿਊਟਰਸ ਦੇ ਨਾਲ ਗੱਲ ਕਰਦੇ ਹੋਏ ਇਹਨਾਂ ਸਿੱਖਾਂ ਨੇ ਗੱਲ ਕਰਦੇ ਹੋਏ ਦੱਸਿਆ ਵੀ ਉਹਨਾਂ ਨੂੰ ਆਨਲਾਈਨ ਹਰਾਸਮੈਂਟ ਦੇ ਨਾਲ ਉਹਨਾਂ ਦੇ ਘਰਾਂ ਦੀ ਸਰਵੇਲੈਂਸ, ਗੁਰੂ ਘਰਾਂ ਦੀ ਜਿਹੜੀ ਸਰਵੇਲੈਂਸ, ਇੱਥੋਂ ਤੱਕ ਕਿ ਜਿਹੜੀਆਂ ਪਰਸਨਲ ਜਿਹੜੀਆਂ ਆਨਲਾਈਨ ਉਹਨਾਂ ਦੀਆਂ ਡੀਟੇਲਸ ਆ ਤੇ ਉਹਨਾਂ ਦੀ ਜਿਹੜੀ ਡੌਕਸਿੰਗ ਆ ਉਹ ਕੀਤੀ ਜਾ ਰਹੀ ਆ। ਸਵਾਟਿੰਗ ਜਿੱਥੇ ਵਿੱਚ ਲੋਕ ਪੁਲਿਸ ਦੇ ਕੋਲ ਗਲਤ ਰਿਪੋਰਟ ਲਿਖਾ ਕੇ ਲਾ ਐਨਫੋਰਸਮੈਂਟ ਰਿਸਪੌਂਸ ਕਰਵਾਇਆ ਜਾਂਦਾ ਆ, ਇੱਥੋਂ ਤੱਕ ਵੀ ਜਿਹੜੀਆਂ ਆ ਉਹ ਕੰਮ ਵਧਿਆ ਪਿਆ ਆ। 7 ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਨੇ ਰਿਊਟਰਸ ਨੂੰ ਦੱਸਿਆ ਇਸ ਗੱਲਬਾਤ ਦੇ ਵਿੱਚ FBI ਜਾਂ RCMP ਉਹਨਾਂ ਨੇ ਉਹਨਾਂ ਨੂੰ ਪਿਛਲੇ ਸਾਲ ਅਗਾਹ ਕੀਤਾ ਸੀ, ਵਾਰਨਿੰਗ ਦਿੱਤੀ ਸੀ ਵੀ ਤੁਹਾਡੀ ਜਾਨ ਜਿਹੜੀ ਆ ਉਹ ਖਤਰੇ ਦੇ ਵਿੱਚ ਹੋ ਸਕਦੀ ਹੈਗੀ ਆ। FBI ਦੇ ਅਧਿਕਾਰੀ ਨੇ ਜਿਹੜਾ ਉਹ ਦੱਸਿਆ ਵੀ ਬਿਊਰੋ ਇਹ ਜਿਹੜੀਆਂ ਵਾਰਨਿੰਗਸ ਆ ਉਹ ਉਦੋਂ ਹੀ ਇਸ਼ੂ ਕਰਦਾ ਆ ਜਦ ਉਹਨਾਂ ਨੂੰ ਹੋਵੇ ਵੀ ਖਤਰਾ ਕਾਫੀ ਜ਼ਿਆਦਾ ਵੱਧ ਚੁੱਕਾ ਆ, ਉਹਨਾਂ ਦੇ ਕੋਲ ਕ੍ਰੈਡੀਬਲ ਐਵੀਡੈਂਸ ਜਿਹੜਾ ਸਬੂਤ ਆ ਉਹ
ਮਿਲੇ, ਪਰ ਉਹਨਾਂ ਨੇ ਇਸ ਤੋਂ ਇਲਾਵਾ ਨਹੀਂ ਦੱਸਿਆ ਵੀ ਇਹ ਐਵੀਡੈਂਸ ਕੀ ਸੀ ਜਾਂ ਕਿਹੜਾ ਖਤਰੇ ਦੀ ਇਸ ਦੇ ਵਿੱਚ ਗੱਲ ਕਰ ਰਹੇ ਸੀ। ਇਸ ਤਰੀਕੇ ਦੇ ਨਾਲ ਜਿਹੜੀ ਕੈਨੇਡੀਅਨ ਫੈਡਰਲ ਪੁਲਿਸ ਆ, ਉਹਨਾਂ ਨੇ ਕਨਫਰਮ ਕਰਨ ਤੋਂ ਕਿੰਨੇ ਜਾਣਿਆਂ ਨੂੰ ਉਹਨਾਂ ਨੇ ਚੇਤਾਵਨੀ ਦਿੱਤੀ ਆ, ਉਹ ਜਿਹੜਾ ਉਹ ਨਹੀਂ ਦੱਸਿਆ ਹੈਗਾ। ਸੋ ਟਰਾਂਸਨੈਸ਼ਨਲ ਰਿਪਰੈਸ਼ਨ ਦਾ FBI ਨੇ ਖਾਸ ਤੌਰ ਦੇ ਉੱਤੇ ਸਿੱਖ ਕਮਿਊਨਿਟੀ ਨੂੰ ਲੈ ਕੇ ਵਾਰਨਿੰਗ ਜਿਹੜੀ ਇਸ ਦੇ ਵਿੱਚ ਦਿੱਤੀ, ਜਿਸ ਦੇ ਵਿੱਚ ਇੱਕ ਬਾਹਰਲੇ ਮੁਲਕ ਦੀ ਜਿਹੜੀ ਸਟੇਟ ਆ ਉਸ ਦੇ ਦੁਆਰਾ ਜਿਹੜਾ ਆ ਇੰਟੀਮੀਡੇਟ, ਧਮਕਾਇਆ ਜਾਂਦਾ ਆ, ਡਰਾਇਆ ਜਾਂਦਾ ਆ, ਜਿਹੜੇ ਉਹਨਾਂ ਦੇ ਪੋਲੀਟੀਕਲ ਓਪੋਨੈਂਟ ਹੁੰਦੇ ਆ, ਜਿਹੜੇ ਹੋਰ ਕਿਸੇ ਮੁਲਕ 'ਚ ਵਸ ਰਹੇ ਹੁੰਦੇ ਆ। ਇਸ ਨੂੰ ਲੈ ਕੇ ਕੁਝ ਮਹੀਨੇ ਪਹਿਲਾਂ FBI ਨੇ ਇੱਕ ਪਬਲਿਕ ਸਰਵਿਸ ਅਨਾਉਂਸਮੈਂਟ ਵੀ ਕੀਤੀ ਸੀ ਪੰਜਾਬੀ ਦੇ ਵਿੱਚ, ਜਿਸ ਵਿੱਚ ਉਹਨਾਂ ਨੇ ਅਗਾਹ ਕੀਤਾ ਸੀ ਪੰਜਾਬੀਆਂ ਨੂੰ, ਸਿੱਖਾਂ ਨੂੰ, ਵੀ ਜੇ ਤੁਹਾਨੂੰ ਕੋਈ ਇਦਾਂ ਦਾ ਲੱਗਦਾ ਆ ਤਾਂ ਤੁਸੀਂ FBI ਦੀ ਟਿਪ ਲਾਈਨ ਦੇ ਉੱਤੇ ਤੁਸੀਂ ਉਹਨਾਂ ਨੂੰ ਕਾਲ ਕਰਕੇ ਉੱਥੇ ਸ਼ਿਕਾਇਤ ਕਰ ਸਕਦੇ ਆ। ਇਸ ਤੋਂ ਬਿਨਾਂ ਇਹਨਾਂ ਨੇ ਦੋ ਜਿਹੜੀਆਂ ਆ ਇਨਵੀਟੇਸ਼ਨਸ ਵੀ ਸਿੱਖ ਐਡਵੋਕੇਸੀ ਗਰੁੱਪਸ ਆ ਉਹਨਾਂ ਨੂੰ ਦਿੱਤੀਆਂ ਸੀ, ਉਹਨਾਂ ਦੇ ਨਾਲ ਮੀਟਿੰਗ ਵੀ ਕੀਤੀ ਹੈਗੀ ਆ। ਰਿਊਟਰਸ ਅੱਗੇ ਜਾ ਕੇ ਲਿਖਦਾ ਹੈ ਵੀ US ਤੇ ਕੈਨੇਡਾ ਦੋਨੋਂ ਹੀ ਇਨਵੈਸਟੀਗੇਟ ਕਰ ਰਹੇ ਹੈਗੇ ਆ। ਹਾਲਾਂਕਿ ਜੋ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਦੇ ਵਿੱਚ 4 ਜਣੇ ਨੂੰ ਅਰੈਸਟ ਕੀਤਾ ਗਿਆ ਹੈ, ਗੁਰਦੁਆਰਾ ਸਾਹਿਬ 'ਚ ਉਹਨਾਂ ਦਾ ਜਿਹੜਾ ਕਤਲ ਕੀਤਾ ਗਿਆ ਸੀ 2003 'ਚ। ਰਿਊਟਰਸ ਨੇ ਜਦੋਂ ਉਹਨਾਂ ਦੇ ਵਕੀਲਾਂ ਨੂੰ ਕੰਟੈਕਟ ਕੀਤਾ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਿਨਾਂ ਜਿਹੜਾ ਅਮਰੀਕਾ ਦਾ ਜਸਟਿਸ ਡਿਪਾਰਟਮੈਂਟ ਆ, ਉਹਨਾਂ ਨੇ ਭਾਰਤੀ ਮੂਲ ਦਾ ਨਿਖਲ ਗੁਪਤਾ ਜੋ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਾਂ ਉਹਨਾਂ ਨੂੰ ਪੈਸੇ ਦੇ ਰਿਹਾ ਸੀ ਜਿਨ੍ਹਾਂ ਤੋਂ ਮਰਵਾਉਣਾ ਸੀ, ਉਹ ਇਸ ਵੇਲੇ ਅਮਰੀਕਾ ਦੀ ਜੇਲ੍ਹ ਦੇ ਵਿੱਚ ਹੈਗਾ। ਹਾਲਾਂਕਿ ਉਸਨੇ ਨਾਟ ਗਿਲਟੀ ਜਿਹੜਾ ਪਲੀਆ ਕੀਤਾ ਹੈਗਾ। ਉਹਦੇ ਅਟਾਰਨੀ ਨੇ ਵੀ ਰਿਊਟਰਸ ਦਾ ਕੋਈ ਜਵਾਬ ਨਹੀਂ ਦਿੱਤਾ ਹੈਗਾ। ਇੰਡੀਆ ਦੀ ਸਰਕਾਰ ਭਾਈ ਨਿੱਜਰ ਹੋਣਾ ਦੇ ਕਤਲ ਤੇ ਪੰਨੂ ਹੋਣਾ ਦੇ ਅਸੈਸੀਨੇਸ਼ਨ ਕੋਸ਼ਿਸ਼ ਦੇ ਲਈ ਉਸ ਨੂੰ ਨਾ ਕਰ ਰਹੀ ਹੈਗੀ ਆ, ਤੇ ਕਹਿੰਦੇ ਵੀ ਅਸੀਂ ਜੋ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਦੇ ਵਿੱਚ ਹਿੱਸਾ ਦੇ ਰਹੇ ਹੈਗੇ ਆ। ਸੰਜੇ ਕੁਮਾਰ ਵਰਮਾ ਇੰਡੀਆ ਦਾ ਹਾਈ ਕਮਿਸ਼ਨਰ ਕੈਨੇਡਾ 'ਚ ਉਹ ਕਹਿੰਦੇ ਆ ਵੀ ਜਿਹੜਾ ਹਰਦੀਪ ਸਿੰਘ ਨਿੱਜਰ ਸੀ ਉਹ ਡੈਜ਼ੀਗਨੇਟਡ ਟੈਰਰਿਸਟ ਸੀਗਾ। ਉਹ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਿਸ ਹਿਸਾਬ ਦੇ ਨਾਲ ਭਾਰਤ ਦੀ ਸਰਕਾਰ ਹਰ ਇੱਕ ਬੰਦੇ ਨੂੰ ਜਿਹੜਾ ਕੋਈ ਮਾੜੀ ਜਿਹੀ ਆਪਣੀ ਹੱਕ ਦੀ ਗੱਲ ਕਰੇ ਉਹਨੂੰ ਟੈਰਰਿਸਟ ਡਿਕਲੇਅਰ ਕਰਨ 'ਚ 1 ਮਿੰਟ ਲਾਉਂਦੇ ਹੈਗੇ ਆ। ਬਹੁਤ ਸਾਰੀਆਂ ਜਿਹੜੀਆਂ ਥ੍ਰੈਟਸ ਆ ਰਿਊਟਰਸ ਦੇ ਮੁਤਾਬਕ ਸਿੱਖ ਐਕਟਿਵਿਸਟ ਨੂੰ ਓਰੀਜੀਨੇਟ ਹੋਈਆਂ, ਉਹ ਅਨੋਨਿਮਸ ਅਕਾਊਂਟਸ ਤੋਂ ਹੋਈਆਂ, ਐਕਸ ਤੋਂ ਹੋਈਆਂ, ਜਿਹੜਾ ਟਵਿੱਟਰ ਹੈਗਾ, ਅਨਨੋਨ ਫੋਨ ਨੰਬਰਸ ਤੋਂ, ਅਨੋਨਿਮਸ ਟੈਕਸਟ ਮੈਸੇजेस ਤੋਂ। ਰਿਊਟਰਸ ਕਹਿੰਦੇ ਵੀ ਅਸੀਂ ਇਹ ਸਾਰੀਆਂ ਜਿਹੜੀਆਂ ਥ੍ਰੈਟਸ ਆ ਉਹਨਾਂ ਨੂੰ ਲੱਭਣ ਦੇ ਲਈ ਇੰਨੀ ਜਿਹੜੀ ਅਨਏਬਲ ਰਹੇ ਆ, ਪਰ 6 ਦੇ ਕਰੀਬ ਜਿਹੜੇ ਸਿੱਖ ਐਕਟਿਵਿਸਟ ਹੈਗੇ ਆ ਜਿਹੜੇ ਆਪਣੀ ਆਜ਼ਾਦੀ ਦੀ ਗੱਲ ਕਰਦੇ ਹੈਗੇ ਆ, ਉਹਨਾਂ ਦੇ ਨਾਲ ਉਹਨਾਂ ਨੇ ਜ਼ਰੂਰ ਗੱਲਬਾਤ ਕੀਤੀ, ਜਿਨ੍ਹਾਂ 'ਚ ਕਨਵਰਪਾਲ ਸਿੰਘ ਪੋਲੀਟੀਕਲ ਸੈਕਟਰੀ ਹੈਗੇ ਆ ਦਲ ਖਾਲਸਾ ਦੇ। ਉਹ ਕਹਿੰਦੇ ਵੀ ਆਪਣੀ ਅਲੱਗ ਮੁਲਕ ਦੀ ਜਿਹੜੀ ਗੱਲਬਾਤ ਕਰਦੇ ਹੈਗੇ ਆ। ਉਹ ਕਹਿੰਦੇ ਆ ਵੀ ਜਿਹੜੇ ਪ੍ਰਾਈਮ ਮਿਨਿਸਟਰ ਮੋਦੀ ਆ ਉਹ ਸਿੱਖਾਂ ਨੂੰ ਡੀਫੇਮ ਤੇ ਆਈਸੋਲੇਟ ਕਰਨ ਦੇ ਲਈ ਪੂਰਾ ਜਿਹੜਾ ਕੋਸ਼ਿਸ਼ ਉਹਨਾਂ ਦੀ ਸਰਕਾਰ ਕਰ ਰਹੀ ਹੈਗੀ ਆ। ਤੇ ਇਸ ਤੋਂ ਬਿਨਾਂ ਇੰਡੀਅਨ ਐਮਬੈਸੀ ਜੋ ਵਾਸ਼ਿੰਗਟਨ ਦੇ ਵਿੱਚ ਆ, ਉਹਨਾਂ ਨੇ ਵੀ ਜਿਹੜਾ ਕੋਈ ਕਿਸੇ ਤਰ੍ਹਾਂ ਦਾ ਰਿਸਪੌਂਸ ਆ ਰਿਊਟਰਸ ਦੇ ਇਸ ਆਰਟੀਕਲ ਵਾਲੇ ਨਹੀਂ ਦਿੱਤਾ। ਈਵਨ ਜਿਹੜਾ ਕੈਨੇਡਾ ਦਾ ਹਾਈ ਕਮਿਸ਼ਨਰ ਵਰਮਾ ਆ, ਉਹਨੇ ਵੀ ਕਿਸੇ ਈਮੇਲ ਦਾ ਜਿਹੜਾ ਜਵਾਬ ਨਹੀਂ ਦਿੱਤਾ ਹੈਗਾ। ਜੀ, 2 ਜਿਹੜੇ FBI ਦੇ ਅਧਿਕਾਰੀਆਂ ਨੇ ਰਿਊਟਰਸ ਦੇ ਨਾਲ ਕਾਲ ਦੇ ਵਿੱਚ ਇਹ ਦੱਸਿਆ ਗੁਪਤ ਰਹਿਣ ਦੀ ਜਿਹੜੀ ਸ਼ਰਤ ਦੇ ਉੱਤੇ, ਵੀ ਕਹਿੰਦੇ ਵੀ ਉਹਨਾਂ ਨੇ ਡਾਇਰੈਕਟਲੀ ਤਾਂ ਨਹੀਂ ਇੰਡੀਆ ਦੀ ਕਮੈਂਟ ਕੀਤਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ, ਪਰ ਉਹਨਾਂ ਦੇ ਵਿੱਚੋਂ ਇੱਕ ਨੇ ਕਿਹਾ ਵੀ ਜਿਹੜੀਆਂ ਅਗਰੈਸਿਵ ਕੰਟਰੀਜ਼ ਦੇ ਵਿੱਚੋਂ ਇਹਨਾਂ ਦਾ ਨਾਮ ਕਿਤੇ ਨਾ ਕਿਤੇ ਆਉਂਦਾ ਹੈਗਾ ਆ। ਸੋ FBI ਦੇ ਜਿਹੜੇ ਅਧਿਕਾਰੀ ਆ ਉਹ ਇਹਨਾਂ ਖਤਰਿਆਂ ਨੂੰ ਕਿੱਦਾਂ ਜਿਹੜਾ ਆ ਉਹ ਜਾਣਨਗੇ, ਇਹ ਕਹਿੰਦੇ ਵੀ ਖਾਸਾ ਇੱਕ ਔਖਾ ਕੰਮ ਹੋਇਆ ਪਿਆ। ਹੁਣ ਆਪਾਂ ਰੀਸੈਂਟਲੀ ਜਿਹੜੇ ਅਸੈਂਬਲੀ ਬਿੱਲ ਦੀ ਗੱਲ ਕੀਤੀ ਸੀ, ਜਿਹੜੇ ਜਸਮੀਤ ਕੌਰ ਬੈਂਸ ਨੇ ਲਿਆਂਦਾ ਆ, ਉਹਦੇ ਵਿੱਚ ਜਿਹੜੀਆਂ ਲਾ ਇਨਫੋਰਸਮੈਂਟ ਏਜੰਸੀਜ਼ ਆ ਉਹਨਾਂ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਬਾਰੇ, ਉਹਦੀਆਂ ਐਕਟੀਵਿਟੀਜ਼ ਦੇ ਬਾਰੇ ਤੇ ਜਿਹੜੀ ਲੋਕਲ ਲਾ ਇਨਫੋਰਸਮੈਂਟ ਆ ਉਸ ਨੂੰ ਟ੍ਰੇਨਿੰਗ ਜਿਹੜੀ ਉਹ ਦਿੱਤੀ ਜਾਣੀ ਆ। ਤੇ ਉਸੇ ਦਾ ਹੀ ਜਿਹੜਾ ਵਿਰੋਧ ਆ ਮੋਦੀ ਪੱਖੀ, ਇੰਡੀਆ ਪੱਖੀ ਜਿਹੜੀਆਂ ਆ ਆਰਗੇਨਾਈਜੇਸ਼ਨ ਆ ਆਲਰੇਡੀ ਕਰ ਰਹੀਆਂ ਹੈਗੀਆਂ ਆ। ਸੋ ਇਹ ਜਿਹੜਾ ਮਾਰਨ ਦੀਆਂ ਧਮਕੀਆਂ ਤੇ ਮਾਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ, ਉਸ ਦੇ ਉੱਤੇ ਜੇ ਜਾਇਆ ਜਾਵੇ ਤਾਂ ਦੇਖਿਆ ਜਾਵੇ ਤਾਂ ਗੁਰਪਤਵੰਤ ਪੰਨੂ ਜਿਹੜੇ ਆ ਉਹ ਕਹਿੰਦੇ ਵੀ ਉਸ ਨੂੰ ਆਨਲਾਈਨ ਰੋਜ਼ਾਨਾ ਹੀ ਜਿਹੜੀਆਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਆ। ਉਸ ਤੋਂ ਬਾਅਦ ਚ ਵੀ ਜਦੋਂ ਤੋਂ ਜਸਟਿਸ ਡਿਪਾਰਟਮੈਂਟ ਨੇ ਪਬਲਿਕਲੀ
ਪਿਛਲੀ ਨਵੰਬਰ ਦੇ ਵਿੱਚ ਇਸ ਦਾ ਅਸੈਸੀਨੇਸ਼ਨ ਪਲਾਟ ਦੇ ਬਾਰੇ ਗੱਲ ਜਨਤਕ ਕੀਤੀ ਸੀ। ਈਮੇਲ ਕਹਿੰਦੇ ਵੀ ਉਸ ਨੂੰ ਹਿੰਦੀ ਦੇ ਵਿੱਚ 7 ਮਈ ਨੂੰ ਆਉਂਦੀ ਆ, ਜਿਸ ਨੂੰ ਰਿਊਟਰਸ ਨੇ ਦੇਖਿਆ, ਜਿਹਦੇ ਵਿੱਚ ਕਹਿੰਦੇ ਵੀ ਤੂੰ ਜਿੱਥੇ ਮਰਜ਼ੀ ਚਲੇ ਜਾ, ਮੈਂ ਆਉਂਗਾ ਤੇ ਤੈਨੂੰ ਜਿਹੜਾ ਉੱਥੇ ਮਾਰੂੰਗਾ। ਐਕਸ ਦੇ ਉੱਤੇ ਇੱਕ ਜਿਹੜਾ ਰੈਂਡਮ ਏਥੀਇਸਟ ਕਰਕੇ ਅਕਾਊਂਟ ਆ, ਉਸਨੇ ਲਿਖਿਆ ਵੀ ਪੋਲੋਨੀਅਮ 210 ਡੀਸੀ ਦੇ ਵਿੱਚ ਪਹੁੰਚ ਗਿਆ ਆ। ਪੋਲੋਨੀਅਮ 210 ਧਾਤੂ ਉਹੀ ਆ ਜਿਸ ਨੂੰ ਰਸ਼ੀਆ ਵਾਲਿਆਂ ਨੇ ਆਪਣੇ ਜਿਹੜਾ ਪੁਤਿਨ ਦੇ ਉੱਤੇ ਇਹ ਦੋਸ਼ ਲੱਗਦੇ ਵੀ ਉਹਦੇ ਇਸ਼ਾਰਿਆਂ ਦੇ ਉੱਤੇ ਇਸ ਧਾਤੂ ਨੂੰ ਵਰਤ ਕੇ ਜਿਹੜਾ ਉਸਦੇ ਸਾਬਕਾ ਜਾਂ ਮੌਜੂਦਾ ਜਿਹੜੇ ਉਹਦੇ ਪੋਲੀਟੀਕਲ ਓਪੋਨੈਂਟ ਹੁੰਦੇ ਆ ਉਹਨਾਂ ਨੂੰ ਮਾਰਿਆ ਗਿਆ। ਰਸ਼ੀਅਨ ਸਪਾਈ ਅਲੈਗਜ਼ੈਂਡਰ ਲਿਥਵਨੈਂਕੋ ਉਸ ਨੂੰ ਇਸੇ ਹੀ ਰੇਡੀਓ ਐਕਟਿਵ ਆਈਸੋਟੋਪ ਵਰਤ ਕੇ ਜਿਹੜਾ ਉਹ ਮਾਰਿਆ ਗਿਆ ਸੀਗਾ। ਤੇ ਪੰਨੂ ਹੁਣਾਂ ਦੀ ਜਿਹੜੀ ਆਰਗੇਨਾਈਜੇਸ਼ਨ ਸਿੱਖ ਫਾਰ ਜਸਟਿਸ ਆ, ਉਹ ਵਾਸ਼ਿੰਗਟਨ ਡੀਸੀ ਦੇ ਵਿੱਚ ਹੀ ਸਥਿਤ ਆ। ਟਵਿੱਟਰ ਵਾਲੇ ਹੁਣ ਜੋ ਐਕਸ ਆ, ਉਹਨਾਂ ਨੇ ਇਸ ਦੇ ਉੱਤੇ ਕੋਈ ਕਮੈਂਟ ਨਹੀਂ ਕੀਤਾ ਹੈਗਾ। ਪੰਨੂ ਹੁਣਾਂ ਨੇ ਜਿਹੜਾ ਕਹਿੰਦੇ ਵੀ ਜਿਹੜੇ ਥ੍ਰੈਟਸ ਨੂੰ ਲੈ ਕੇ ਜਿਹੜੇ ਸਵਾਲ ਆ ਯੂਐਸ ਲਾ ਐਨਫੋਰਸਮੈਂਟ ਨੂੰ ਵੀ ਜਿਹੜੇ ਕੀਤੇ ਸੀ। 2019 ਦੇ ਵਿੱਚ ਭਾਰਤ ਦੇ ਦੁਆਰਾ ਸਿੱਖ ਫਾਰ ਜਸਟਿਸ ਨੂੰ ਇੱਕ ਗੈਰ ਕਾਨੂੰਨੀ ਜਿਹੜੀ ਐਸੋਸੀਏਸ਼ਨ ਗਰਦਾਨਿਆ ਗਿਆ ਸੀ। ਉਹਨਾਂ ਨੇ ਕਿਹਾ ਵੀ ਇਹ ਜੀ ਐਕਸਟ੍ਰੀਮਿਸਟ ਐਕਟੀਵਿਟੀਜ਼ ਕਰਦੇ ਆ। ਪੰਨੂ ਦੇ ਨਾਲ 15 ਹੋਰ ਜਾਣਿਆਂ ਨੂੰ ਉਸ ਆਰਗੇਨਾਈਜੇਸ਼ਨ ਦੇ ਚਾਰਜ ਕੀਤਾ ਗਿਆ। ਟੈਰਰਿਜ਼ਮ ਦੇ ਉਹਨਾਂ ਉੱਤੇ ਚਾਰਜ ਲਾਏ ਗਏ, ਕ੍ਰਾਈਮ ਲਾਏ ਗਏ ਤੇ ਉਹਨਾਂ ਨੇ ਇਹ ਜਿਹੜਾ ਉਹ ਕਿਹਾ ਸੀਗਾ ਵੀ ਇੰਡੀਅਨ ਆਰਮੀ ਦੇ ਵਿੱਚ ਇਹ ਮਿਊਟਨੀ ਬਗਾਵਤ ਜਿਹੜੀ ਆ ਉਹ ਕਰਾਉਣਾ ਜਿਹੜਾ ਉਹ ਚਾਹੁੰਦੇ ਸੀਗੇ। ਸੋ ਆਪਾਂ ਨੂੰ ਪਤਾ ਹੈ ਵੀ ਪੰਨੂ ਹੁਣਾਂ ਨੂੰ ਵੀ ਇੱਥੇ ਜਿਹੜਾ ਭਾਰਤ ਦੇ ਦੁਆਰਾ ਅੱਤਵਾਦੀ ਘੋਸ਼ਿਤ ਕੀਤਾ ਗਿਆ ਹੈਗਾ ਆ। ਪੰਨੂ ਹੁਣਾਂ ਨੇ ਸਾਰੇ ਜਿਹੜੇ ਐਲੀਗੇਸ਼ਨਸ ਲਾਏ ਗਏ ਆ ਉਹਨਾਂ ਨੂੰ ਡਿਨਾਈ ਕੀਤਾ ਹੈਗਾ। ਇਸ ਤੋਂ ਅੱਗੇ ਜਿਹੜੇ ਸੈਕੰਡ ਜੋ ਐਕਟਿਵਿਸਟ ਆ ਜਿਨ੍ਹਾਂ ਦੇ ਨਾਲ ਰਿਊਟਰਸ ਨੇ ਗੱਲਬਾਤ ਕੀਤੀ, ਡਾਕਟਰ ਪ੍ਰਿਤਪਾਲ ਸਿੰਘ ਜੋ ਫਾਊਂਡਰ ਹੈਗੇ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਤੇ ਐਡਵੋਕੇਸੀ ਗਰੁੱਪ ਜਿਹੜਾ ਸਪੋਰਟ ਕਰਦਾ ਆ ਸਕਸੈਸ਼ਨ ਦੀ, ਵੀ ਹਾਂ ਸਾਡਾ ਆਪਣਾ ਮੁਲਕ ਚਾਹੀਦਾ ਹੈਗਾ। ਉਹ ਕਹਿੰਦੇ ਆ ਵੀ ਮੈਨੂੰ FBI ਨੇ ਵਾਰਨਿੰਗ ਦਿੱਤੀ ਸੀ ਜੂਨ ਮਹੀਨੇ 'ਚ, ਤੇ ਵਾਰਨਿੰਗ ਤੋਂ ਬਾਅਦ ਉਹਨਾਂ ਦੇ ਘਰ ਦੇ ਅੱਗੇ ਕੈਲੀਫੋਰਨੀਆ 'ਚ ਜੋ ਉਹਨੇ ਕੈਮਰੇ ਲਾਏ ਉਹ 'ਚ ਦੇਖਿਆ ਵੀ ਇੱਕ ਕਾਰ ਪੁੱਲ ਹੁੰਦੀ ਹੈਗੀ ਆ, ਤੇ ਉਸ ਤੋਂ ਬਿਨਾਂ ਨਵੰਬਰ ਮਹੀਨੇ ਦੇ ਵਿੱਚ ਵੀ ਇੱਦਾਂ ਜਿਹੜੀ ਆ ਕਾਰ ਉਹ ਉਹਨਾਂ ਦੀ ਕੈਮਰਾ ਲੈ ਕੇ ਫੋਟੋ ਖਿੱਚਦੇ ਹੈਗੇ ਆ। ਇਹ ਸਾਰਾ ਜਿਹੜਾ ਐਪੀਸੋਡ ਆ ਉਹਨਾਂ ਦਾ ਜਿਹੜਾ ਘਰ ਦਾ ਸਿਕਿਉਰਿਟੀ ਕੈਮਰਾ ਆ ਉਹਦੇ ਵਿੱਚ ਰਿਕਾਰਡ ਹੋਇਆ ਹੈਗਾ। ਰਿਊਟਰਸ ਨੇ ਇਹ ਸਾਰੀਆਂ ਵੀਡੀਓਜ਼ ਦੇਖੀਆਂ ਹੈਗੀਆਂ। ਤੁਹਾਨੂੰ ਅਸੀਂ ਵੀ ਜਿਹੜੇ ਇਸ ਦੇ ਵਿੱਚ ਜਿਹੜੀ ਉਹ ਦਿਖਾਵਾਂਗੇ। ਬਿਲਕੁਲ ਜੀ, YouTube 'ਚ ਤੁਸੀਂ ਦੇਖ ਸਕਦੇ ਹੋ। ਪ੍ਰਿਤਪਾਲ ਸਿੰਘ ਉਹਨਾਂ ਨੇ ਇਹ ਜਿਹੜੀ ਸਰਵੇਲੈਂਸ ਆ ਸਾਰੀ FBI ਨੂੰ ਵੀ ਦਿੱਤੀ ਹੈਗੀ ਹੈ। ਜੂਨ 18 ਨੂੰ ਨਿੱਜਰ ਹੋਣਾ ਦੀ ਜਿਹੜਾ ਕਤਲ ਹੋਇਆ ਸੀ ਉਹ 1 ਸਾਲ ਹੋ ਗਿਆ, ਤੇ ਇੱਕ ਹਿੰਦੀ ਦੇ ਅਕਾਊਂਟ ਦੇ ਵਿੱਚ ਲਿਖਿਆ ਗਿਆ ਵੀ ਪਲਾਨ ਯੂਰ ਮਰਡਰ, ਤੇ ਇੱਕ ਹੋਰ ਐਕਸ ਅਕਾਊਂਟ ਦੇ ਵਿੱਚ ਰਿਪ ਪ੍ਰਿਤਪਾਲ ਕਰਕੇ ਲਿਖਿਆ ਗਿਆ ਹੈਗਾ ਆ। ਇਹ ਉਹਨਾਂ ਦੇ ਡਾਕਟਰ ਪ੍ਰਿਤਪਾਲ ਸਿੰਘ ਉਹਨਾਂ ਦੇ ਬਾਬਤ ਲਿਖਿਆ ਗਿਆ ਹੈਗਾ। ਰਿਊਟਰਸ ਨੇ ਸਾਰੇ ਸਕਰੀਨਸ਼ਾਟ ਮੈਸੇजेस ਦੇ ਜਿਹੜੇ ਉਹਨਾਂ ਦੀ ਫੈਮਿਲੀ ਨੇ FBI ਨੂੰ ਦਿੱਤੇ ਉਹ ਸਾਰੇ ਦੇਖੇ ਹੈਗੇ ਆ। ਬਿਲਕੁਲ, ਜਿਹੜੇ ਡਾਕਟਰ ਪ੍ਰਿਤਪਾਲ ਉਹਨਾਂ ਦੇ ਘਰ ਦੇ ਬਾਹਰ ਦੀਆਂ ਜਿਹੜੀਆਂ ਵੀਡੀਓਜ਼ ਆ ਇਹ ਦੇਖਣ ਨੂੰ ਜਿਹੜੀਆਂ ਮਿਲਦੀਆਂ, ਜਦੋਂ ਭਾਈ ਨਿੱਜਰ ਉਹਨਾਂ ਦਾ ਕਤਲ ਹੁੰਦਾ ਆ ਉਸ ਤੋਂ 5 ਦਿਨਾਂ ਬਾਅਦ ਉਹਨਾਂ ਦੇ ਘਰ ਦੇ ਬਾਹਰ ਇਸ ਤਰੀਕੇ ਦੇ ਨਾਲ ਗੱਡੀਆਂ ਆਉਂਦੀਆਂ ਨੇ। ਇੱਕ ਵਾਰੀ ਤਾਂ ਟੈਸਲਾ ਗੱਡੀ ਆਉਂਦੀ ਆ, ਉਸ ਦੇ ਵਿੱਚੋਂ ਨਿਕਲ ਕੇ ਉਹ ਆਲੇ ਦੁਆਲੇ ਫੋਟੋਆਂ ਜਿਹੜਾ ਉਹ ਦੇਖਦਾ ਹੈ ਤੇ ਅਚਨਚੇਤੇ ਇਹਨਾਂ ਦਾ ਜਿਹੜਾ ਇੱਕ ਫੈਮਿਲੀ ਮੈਂਬਰ ਆ ਉਹ ਵਾਪਸ ਆ ਰਿਹਾ ਹੁੰਦਾ ਘਰ ਨੂੰ। ਗੇਟਡ ਜਿਹੜਾ ਗੇਟ ਲਾਇਆ ਹੋਇਆ ਇਹਨਾਂ ਨੇ ਤੇ ਉਹ ਦੇਖਦਾ ਤੇ ਉਸ ਨੂੰ ਦੇਖ ਕੇ ਜਿਹੜੀ ਗੱਡੀ ਬਾਅਦ ਦੇ ਵਿੱਚ ਉੱਥੋਂ ਨਿਕਲ ਜਾਂਦੀ ਆ। ਫਿਰ ਉਸ ਤੋਂ ਬਾਅਦ ਦੇ ਵਿੱਚ ਇੱਕ ਮਰਸੀਡੀਜ਼ ਗੱਡੀ ਹੋਰ ਆਉਂਦੀ ਆ। ਇੱਕ ਕੁਝ ਦਿਨਾਂ ਬਾਅਦ ਦੀ ਜਿਹੜੀ ਉਹ ਗੱਲ, 2 ਵੱਖ-ਵੱਖ ਟਾਈਮ ਦੇ ਉੱਤੇ ਇਹ ਘਟਨਾਵਾਂ ਹੋਈਆਂ। ਜਿਹੜੀ ਸਰਵੇਲੈਂਸ ਆ ਇਸ ਦੇ ਵਿੱਚ ਜਿਹੜੀ ਉਹ ਵਾਪਰੀ ਹੈਗੀ ਆ। ਸੋ ਇਹਦੇ ਵਿੱਚ ਇੱਕ ਨਵੰਬਰ ਦੇ ਵਿੱਚ ਹੁੰਦੀ ਆ ਹਰਜੋਤ ਸਿੰਘ ਜੀ, ਤੇ 1 ਜੂਨ ਦੇ ਵਿੱਚ ਸਰਵੇਲੈਂਸ ਹੁੰਦੀ ਆ। ਹੁਣ ਇੱਥੋਂ ਇਹ ਪਤਾ ਲੱਗਦਾ ਵੀ ਜਿਹੜੀ ਗੱਡੀ ਵਰਤੀ ਜਾਂਦੀ ਆ ਉਹਨੂੰ ਦੇਖ ਕੇ ਇਹ ਪਤਾ ਲੱਗ ਰਿਹਾ ਵੀ ਉਹਦੇ ਬਾਹਰ ਇੱਕ ਅਜਿਹੀ ਜਿਹੜੀ ਪਰਤ ਚਾੜੀ ਹੋਈ ਆ ਜਿਹੜੀ ਕਿ ਬੁਲਟ ਪ੍ਰੂਫ ਗਲਾਸ ਜਿਹੜਾ ਹੈਗਾ ਆ। ਆਮ ਬੰਦੇ ਦੇ ਕੋਲ ਤੇ ਇਦਾਂ ਦੀਆਂ ਗੱਡੀਆਂ ਹੁੰਦੀਆਂ ਨਹੀਂ। ਆਮ ਬੰਦੇ ਨੇ ਤਾਂ ਬੁਲਟ ਪ੍ਰੂਫ ਜਿਹੜੀਆਂ ਆ ਉਹ ਗੱਡੀਆਂ ਨਹੀਂ ਜਿਹੜੀਆਂ ਉਹ ਵਰਤਣੀਆਂ ਹੁੰਦੀਆਂ। ਸੋ ਇਹ ਤੋਂ ਇਹ ਸਾਫ਼ ਸਪਸ਼ਟ ਪਤਾ ਲੱਗਦਾ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਜਾਂ ਉਹਨਾਂ ਨੂੰ ਮਾਰਨ ਦੀ ਜਿਹੜੀ ਗੱਲ ਆ ਇਸ ਮੌਕੇ ਜਿਹੜੀ ਉਹ ਚੱਲ ਰਹੀ ਆ। ਤੇ 1 ਸਾਲ ਬਾਅਦ ਜਦ ਕਿ ਭਾਰਤ ਦਾ ਚਿਹਰਾ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਆ ਇਸ ਪੂਰੇ ਮਾਮਲੇ 'ਚ, ਫਿਰ ਵੀ ਉਹ ਉਹੀ ਕੰਮ ਕਰਨ ਤੋਂ ਜਿਹੜੇ ਉਹ
ਟਲ ਨਹੀਂ ਰਹੇ ਹੈਗੇ। ਸੋ ਸਰਵੇਲੈਂਸ, ਲੋਕਾਂ ਨੂੰ ਡਰਾਉਣਾ ਧਮਕਾਉਣਾ, ਆਨਲਾਈਨ ਹਰਾਸਮੈਂਟ ਕਰਨੀਆਂ, ਉਸੇ ਪ੍ਰਕਾਰ ਜਿਹੜੀਆਂ ਉਹ ਚੱਲ ਰਹੀਆਂ, ਤੇ ਪੂਰੀ ਸਰਕਾਰੀ ਸ਼ਹਿ ਦੇ ਉੱਤੇ ਜਿੱਥੇ ਸਰਵੇਲੈਂਸ ਕਰਨ ਵਾਲੇ ਬੁਲਟ ਪ੍ਰੂਫ ਗੱਡੀਆਂ 'ਚ ਆ ਕੇ ਜਿਹੜੇ ਆ ਲੋਕਾਂ ਦੇ ਘਰਾਂ ਦੀਆਂ, ਸਿੱਖ ਐਕਟਿਵਿਸਟ ਦੇ ਘਰਾਂ ਦੀਆਂ ਜਿਹੜੀਆਂ ਉਹ ਵੀਡੀਓਜ਼, ਤਸਵੀਰਾਂ ਬਣਾ ਕੇ ਸਰਵੇਲੈਂਸ ਕਰਕੇ ਰੈਕੀ ਕਰਕੇ ਜਾ ਰਹੇ ਨੇ। ਰਿਊਟਰਸ ਅੱਗੇ ਜਾ ਕੇ ਲਿਖਦਾ ਆ ਕਿ ਨੇਟ ਸ਼ੈਂਕਨ ਇੱਕ ਸੀਨੀਅਰ ਡਾਇਰੈਕਟਰ ਆਫ ਰਿਸਰਚ ਹੈਗੇ ਵਾਸ਼ਿੰਗਟਨ ਡੀਸੀ ਦੇ ਵਿੱਚ ਨਾਨ ਪ੍ਰੋਫਿਟ ਫਰੀडम ਹਾਊਸ ਦੇ, ਜੋ ਕਿ ਮੋਨੀਟਰ ਕਰਦੇ ਹੈਗੇ ਗਲੋਬਲ ਸਿਵਲ ਲਿਬਰਟੀਜ਼ ਨੂੰ। ਤੇ ਉਹ ਕਹਿੰਦੇ ਵੀ ਇੱਕ ਬਹੁਤ ਵਰਸਟ ਕਾਈਂਡ ਆਫ ਸਿਨੈਰੀਓ ਹੈਗਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ, ਜਦੋਂ ਇੱਕ ਸਟੇਟ ਕੰਪਲੀਟਲੀ ਆਊਟ ਆਫ ਦਾ ਲਾ ਜਾ ਕੇ ਆਪਣੇ ਟੂਲਾਂ ਨੂੰ ਵਰਤਦੀ ਹੈਗੀ ਆ, ਉਹ ਜਿਹੜੇ ਲੋਕ ਉਹਨਾਂ ਦੇ ਅਗੇਂਸਟ ਬੋਲਦੇ ਆ ਉਹਨਾਂ ਨੂੰ ਚੁੱਪ ਕਰਾਉਣ ਦੇ ਲਈ ਦੂਜੇ ਮੁਲਕ ਦੇ ਵਿੱਚ। ਤੇ ਉਹ ਕਹਿੰਦੇ ਵੀ ਇੰਡੀਆ, ਮੈਂ ਬੜਾ ਹੈਰਾਨ ਆ ਵੀ ਇੰਡੀਆ ਜਿਹੜਾ ਆ ਉਹ ਬਿਲਕੁਲ ਉਹਨਾਂ ਨੇ ਇਸ ਚੀਜ਼ ਨੂੰ ਡਿਸਰਿਗਾਰਡ ਕੀਤਾ ਹੈਗਾ। ਵੀ ਉਹਨਾਂ ਦਾ ਜਿਹੜਾ ਡਿਪਲੋਮੈਟਿਕ ਰਿਲੇਸ਼ਨ ਆ ਉਹ ਖਰਾਬ ਹੋ ਸਕਦਾ, ਉਹਨਾਂ ਦੇ ਲੀਗਲ ਤੇ ਪੋਲੀਟੀਕਲ ਕੌਨਸੀਕੁਐਂਸਿਸ ਕੈਂਪੇਨ ਦੇ ਆ ਸਕਦੇ ਹੈਗੇ ਆ। ਤੇ ਹਾਲਾਂਕਿ ਆਲਰੇਡੀ ਪ੍ਰੋਸੀਕਿਊਸ਼ਨ ਜਿਹੜੀ ਆ ਉਹ ਚੱਲ ਰਹੀ ਹੈ USA ਤੇ ਕੈਨੇਡਾ ਦੇ ਵਿੱਚ, ਪਰ ਉਹ ਟਲ ਨਹੀਂ ਰਹੇ। ਹਰਜਾਪ ਸਿੰਘ ਜਾਪੀ ਗਰੋਸਰੀ ਸਟੋਰ ਓਨਰ ਆ ਗ੍ਰੀਨਵੁੱਡ ਇੰਡੀਆਨਾ ਦੇ ਵਿੱਚ, ਉਹਨਾਂ ਨੂੰ ਇੰਡੀਆ ਵਾਲਿਆਂ ਨੇ ਚਾਰਜ ਕੀਤਾ ਟੈਰਰਿਜ਼ਮ ਰਿਲੇਟਡ ਕ੍ਰਾਈਮ ਦੇ ਲਈ, ਕਿਉਂਕਿ ਉਹ ਸਿਕਸ ਫॉर ਜਸਟਿਸ ਦੇ ਨਾਲ ਇਨਵੋਲਵ ਰਹੇ ਆ। ਰਿਊਟਰਸ ਦੇ ਮੁਤਾਬਕ ਫਾਲ ਆਫ 2022 ਦੇ ਵਿੱਚ FBI ਦੇ ਏਜੰਟਸ ਉਹਦੇ ਘਰ ਪਹੁੰਚੇ ਤੇ ਉਹਨਾਂ ਨੇ ਦੱਸਿਆ ਵੀ ਤੁਸੀਂ ਭਾਈ 1980 ਦੇ ਵਿੱਚ 1980ਵੀਆਂ ਦੇ ਵਿੱਚ ਬੰਬਿੰਗ ਦੇ ਵਿੱਚ ਇੰਡੀਆ 'ਚ ਇਨਵੋਲਵ ਸੀਗੇ। ਤੇ ਏਜੰਟਸ ਨੇ ਉਹਨਾਂ ਨੂੰ ਦੱਸਿਆ ਵੀ ਸਾਨੂੰ ਉਹਨਾਂ ਨੇ ਕੁਝ ਰੈਕਰਡਸ ਵੀ ਜਿਹੜੇ ਭੇਜੇ ਹੈਗੇ ਆ। ਜਦੋਂ ਜਾਪੀ ਉਹਨਾਂ ਨੇ ਇਹ ਕਿਹਾ ਵੀ ਮੈਂ ਤਾਂ ਖੁਦ 44 ਸਾਲਾਂ ਦਾ, ਤੇ ਉਸ ਟਾਈਮ ਤੇ ਤਾਂ ਮੈਂ ਬੱਚਾ ਬਿਲਕੁਲ ਹੀ 2-4-5 ਸਾਲਾਂ ਦਾ ਹੋਊਗਾ ਜਿਸ ਟਾਈਮ ਦੇ ਉੱਤੇ ਤੁਸੀਂ ਕਹਿ ਰਹੇ ਆ ਵੀ ਮੈਂ ਜੀ ਉੱਥੇ ਇਨਵੋਲਵ ਸੀਗਾ। ਤੇ ਜਾਫੀ ਉਹਨਾਂ ਦੀ ਜਿਹੜੀ ਵਾਈਫ ਆ ਰਾਜਵਿੰਦਰ ਸ਼ੋਕਰ, ਰਿਊਟਰਸ ਦੇ ਮੁਤਾਬਕ ਉਹਨਾਂ ਨੇ ਕਿਹਾ ਵੀ FBI ਉਹਨਾਂ ਨੂੰ ਵੀ ਜਿਹੜਾ ਵਿਜ਼ਿਟ ਕੀਤਾ ਹੈਗਾ। ਤੇ FBI ਦੇ ਆਫੀਸ਼ੀਅਲਸ ਨੇ ਨਿਊਜ਼ ਏਜੰਸੀ ਦੇ ਇਸ ਕਮੈਂਟ ਬਾਰੇ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਜਵਾਬ ਨਹੀਂ ਦਿੱਤਾ। ਤੇ ਉਹ ਕਹਿੰਦੇ ਵੀ ਅਸੀਂ ਕਨਫਰਮ ਨਹੀਂ ਕਰ ਸਕਦੇ ਹੈਗੇ ਵੀ ਜਿਹੜਾ ਬੋਮਿੰਗ ਦਾ ਜਾਂ ਹੋਰ ਕਿਸੇ ਤਰ੍ਹਾਂ ਦਾ ਜਾਂ ਉਹਨਾਂ ਦੇ ਘਰ FBI ਵਿਜ਼ਿਟ ਕੀਤੀ ਆ, ਇਹ ਅਸੀਂ ਨਹੀਂ ਕਨਫਰਮ ਕਰ ਸਕਦੇ ਹੈਗੇ। ਬਿਲਕੁਲ, ਉਹ FBI ਕੋਈ ਵੀ ਐਕਟਿਵ ਇਨਵੈਸਟੀਗੇਸ਼ਨ ਦੇ ਵਿੱਚ ਯੂਜੂਅਲੀ ਕਮੈਂਟ ਜਿਹੜੀ ਉਹ ਨਹੀਂ ਕਰਦੀ, ਪਰ ਕਹਿੰਦੇ ਵੀ ਜਿੱਦਣ ਭਾਈ ਨਿੱਜਰ ਹੋਣਾ ਦਾ ਕਤਲ ਹੁੰਦਾ ਆ, ਉਸ ਤੋਂ ਬਾਅਦ ਦੇ ਵਿੱਚ ਜਾਫੀ ਜਿਹੜਾ ਹਰਜਾਪ ਸਿੰਘ ਜਾਫੀ ਪਹਿਲਾਂ ਕੈਲੀਫੋਰਨੀਆ ਬੇਕਰਫੀਲਡ ਰਹਿੰਦਾ, ਕਬੱਡੀ ਮੁੰਡਾ ਜਿਹੜਾ ਖੇਡਦਾ ਰਿਹਾ, ਆਪਣੇ ਵੀ ਕਾਫੀ ਵਾਰੀ ਉਹ ਗੱਲ ਕਰਦੇ ਰਹਿੰਦੇ ਆ। ਅਨੋਨਿਮਸ ਕਹਿੰਦੇ ਵੀ ਉਸਨੂੰ ਫੋਨ ਕਾਲ ਆਉਂਦੀ ਆ ਵੀ ਇੰਡੀਅਨ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਆ ਵੀ 13 ਹੁਣ ਅਗਲਾ ਨੰਬਰ ਆਊਗਾ। ਸੋ ਇਸ ਤਰੀਕੇ ਦੇ ਨਾਲ ਜਿਹੜੀਆਂ ਧਮਕੀਆਂ ਉਹਨਾਂ ਨੂੰ ਦਿੱਤੀਆਂ ਜਿਹੜੀਆਂ ਉਹ ਜਾ ਰਹੀਆਂ ਆ। ਉਸ ਟਾਈਮ ਦੇ ਉੱਤੇ ਇੱਕ ਐਕਸ ਦੇ ਉੱਤੇ ਜਿਹੜਾ ਅਕਾਊਂਟ ਸੀਗਾ ਉਹ ਹੁਣ ਡਿਲੀਟ ਹੋ ਚੁੱਕਾ ਆ। ਉਸ ਨੇ ਜਾਫੀ ਨੂੰ ਡੌਕਸ ਕੀਤਾ ਮਤਲਬ ਉਹਦੀਆਂ ਸਾਰੀਆਂ ਪਰਸਨਲ ਡਿਟੇਲ ਉਸ ਦੇ ਬਾਰੇ ਆਨਲਾਈਨ ਜਿਹੜੀਆਂ ਉਹ ਪੋਸਟ ਕਰ ਦਿੱਤੀਆਂ। ਉਸ ਦਾ ਰੈਜ਼ੀਡੈਂਸ਼ੀਅਲ ਐਡਰੈਸ, ਬਿਜ਼ਨਸ ਐਡਰੈਸ, ਇਥੋਂ ਤੱਕ ਕਿ ਉਸ ਦੇ ਲੋਕਲ ਹੈਲਥ ਡਿਪਾਰਟਮੈਂਟ ਇਨਸਪੈਕਸ਼ਨ ਰੈਕਡ ਵੀ ਆਨਲਾਈਨ ਜਿਹੜੀਆਂ ਉਸਨੇ ਪਾ ਦਿੱਤੀਆਂ ਆ। ਸੋ ਸਕਰੀਨਸ਼ਾਟ ਕਹਿੰਦੇ ਵੀ ਰਿਊਟਰਸ ਦੇ ਨਾਲ ਇਹ ਸ਼ੇਅਰ ਕੀਤੇ ਗਏ ਸੀਗੇ। ਸੋ ਜਾਫੀ ਨੇ ਕਹਿੰਦੇ ਵੀ ਰਿਪੋਰਟ ਤਾਂ ਕਰਤਾ ਵੀ ਮੈਨੂੰ ਇਸ ਤਰੀਕੇ ਨਾਲ ਧਮਕੀਆਂ ਦਿੱਤੀਆਂ ਜਾ ਰਹੀਆਂ, ਫੋਨ ਕਾਲ ਆਈ ਆ ਤੇ ਮੇਰੀ ਜਿਹੜੀ ਡੌਕਸਿੰਗ ਆ ਉਹ ਕੀਤੀ ਗਈ ਆ। ਸੋ ਇਹ ਤੁਸੀਂ ਦੇਖੋ ਵੀ ਇਹ ਸਾਰਾ ਕੁਝ ਉਹਨਾਂ ਲੋਕਾਂ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ ਜਿਨ੍ਹਾਂ ਨੂੰ ਭਾਰਤ ਜਿਹੜਾ ਆ ਉਹ ਇਸ ਟਾਈਮ ਜਿਹੜਾ ਉਹ ਸੋਚ ਰਿਹਾ ਆ। ਇਹ ਤਾਂ ਉਹ ਗੱਲਾਂ ਨੇ ਜਿਹੜੀਆਂ ਸਾਹਮਣੇ ਆ ਜਾਂਦੀਆਂ ਨੇ ਹਰਜੋਤ ਸਿੰਘ ਜੀ, ਜਿਹੜੀਆਂ ਵੱਡੀਆਂ ਆ, ਫੁੱਲ ਫਲੈਜਡ ਹਾਈ ਲੈਵਲ ਦੇ ਉੱਤੇ ਪਹੁੰਚ ਜਾਂਦੀਆਂ। ਹੁਣ ਜਿਸ ਗੱਲ ਤੋਂ ਆਪਾਂ ਸ਼ੁਰੂਆਤ ਕੀਤੀ, ਅਸੈਂਬਲੀ ਵੂਮਨ ਜਸਮੀਤ ਕੌਰ ਬੈਂਸ, ਜੋ ਕਿ ਇੱਥੇ ਦੀ ਇਲੈਕਟਿਡ ਅਧਿਕਾਰੀ ਆ, ਜਦ ਉਹ ਬਿੱਲ ਲੈ ਕੇ ਆਉਂਦੀ ਆ ਜੈਨੋਸਾਈਡ ਦਾ, ਉਸ ਦੇ ਦਫ਼ਤਰ 'ਚ ਆ ਕੇ ਉਸਨੂੰ ਧਮਕਾਇਆ ਜਾਂਦਾ ਆ। ਉਹ ਕਹਿੰਦੇ ਆ ਵੀ ਭਾਈ ਜੇ ਮੇਰੇ ਨਾਲ ਇਹ ਹੋ ਰਿਹਾ ਆ ਤਾਂ ਹੋਰ ਵੀ ਕਈਆਂ ਦੇ ਨਾਲ ਇਹ ਚੀਜ਼ ਹੋ ਰਹੀ ਹੋਣੀ ਆ। ਇਹ ਜਿਹੜਾ ਬਿੱਲ ਆ ਉਹ ਅਸੈਂਬਲੀ ਦੇ ਵਿੱਚ ਤਾਂ ਪਾਸ ਹੋ ਗਿਆ, ਹੁਣ ਸੈਨੇਟ ਦੇ ਵਿੱਚ ਪਾਸ ਹੋਣਾ ਬਾਕੀ ਆ ਸਟੇਟ ਦੇ ਵਿੱਚ, ਜਿਸ ਦੇ ਵਿੱਚ ਲਾਅ ਐਨਫੋਰਸਮੈਂਟ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਬਾਰੇ ਜਿਹੜਾ ਆ ਉਹ ਸੁਝਾਇਆ ਜਾਊਗਾ, ਉਹਨਾਂ ਨੂੰ ਸਮਝਾਇਆ ਜਾਊਗਾ, ਜਿਸ ਦੀ ਇਸ ਟਾਈਮ ਜਿਹੜਾ ਵਿਰੋਧਤਾ ਆ ਉਹ ਹਿੰਦੂਤਵ ਆਰਗੇਨਾਈਜੇਸ਼ਨਾਂ, ਮੋਦੀ ਆਰਗੇਨਾਈਜੇਸ਼ਨਾਂ ਜਾਂ ਇੰਡੀਆ ਆਰਗੇਨਾਈਜੇਸ਼ਨਾਂ ਜਿਹੜੀਆਂ ਆ ਉਹ ਕਰ ਰਹੀਆਂ ਆ। ਇੱਥੇ ਹੋਰ ਵੀ ਸਾਰੀਆਂ ਆਰਗੇਨਾਈਜੇਸ਼ਨਾਂ ਨੂੰ ਮੋਹਰੇ ਆ ਕੇ ਕਲੀਅਰ ਕਰਨਾ ਚਾਹੀਦਾ ਆ ਕਿ ਉਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਲਾਅ ਐਨਫੋਰਸਮੈਂਟ ਨੂੰ
ਟ੍ਰੇਨਿੰਗ ਦੇਣ ਦੇ ਹੱਕ 'ਚ ਨੇ ਜਾਂ ਵਿਰੋਧ ਦੇ ਵਿੱਚ ਨੇ। ਇਹ ਜਿਹੜਾ ਜ਼ਰੂਰ ਹੋਣਾ ਚਾਹੀਦਾ, ਚਾਹੇ ਉਹ ਵੱਡੇ ਜਿਹੜੇ ਆ ਉਹ ਇਤਿਹਾਸਿਕ ਲੀਡਰਾਂ ਨੂੰ ਲੈ ਕੇ ਗੱਲਾਂ ਕਰਦੇ ਆ, ਆਜ਼ਾਦੀ ਦੀਆਂ ਗੱਲਾਂ ਜਿਹੜੀਆਂ ਉਹ ਕਰਦੇ ਆ, ਉਹਨਾਂ ਨੂੰ ਵੀ ਇਹ ਕਲੀਅਰਲੀ ਜਿਹੜਾ ਉਹ ਦੱਸਣਾ ਚਾਹੀਦਾ ਆ ਵੀ ਕੀ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਇਸ ਮੁੱਦੇ ਦੇ ਉੱਤੇ ਹੱਕ 'ਚ ਨੇ ਇਸ ਬਿੱਲ ਦੇ, ਜਾਂ ਇਸ ਦੇ ਵਿਰੋਧ ਦੇ ਵਿੱਚ ਨੇ, ਜਾਂ ਭਾਰਤ ਪੱਖੀ ਬਣ ਕੇ ਜਿਹੜਾ ਉਹਨਾਂ ਨੇ ਕਿਤੇ ਨਾ ਕਿਤੇ ਚੱਲਣਾ ਆ। ਆਜ਼ਾਦੀ ਜਿਹੜੀ ਉਹ ਅਮਰੀਕਾ ਦੀ ਮੰਨਣੀ ਆ, ਪਰ ਜਿਹੜੀ ਉਹ ਗੁਲਾਮੀ ਆ ਇੰਡੀਆ ਦੇ ਅੰਡਰ ਰਹਿ ਕੇ ਹੀ ਜਿਹੜੀ ਉਹ ਕਰਨੀ ਆ। ਸੋ ਬਹੁਤ ਸਾਰੀਆਂ ਜਿਹੜੀਆਂ ਇੱਥੇ ਲੋਕ ਨੇ ਜਾਂ ਆਰਗੇਨਾਈਜੇਸ਼ਨਾਂ ਆ, ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਕਲੀਅਰ ਕਰਨਾ ਚਾਹੀਦਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਉਹ ਕਿੱਥੇ ਖੜੇ ਨੇ। ਇਸ ਆਰਟੀਕਲ ਦੇ ਐਂਡ 'ਚ ਰਿਊਟਰਸ ਲਿਖਦਾ ਹੈ ਕਿ ਜਸਮੀਤ ਕੌਰ ਬੈਂਸ ਜੋ ਅਸੈਂਬਲੀ ਵੂਮਨ ਆ, ਉਹ ਕਹਿੰਦੀ ਹੈ ਵੀ ਜੇ ਮੇਰੇ ਨਾਲ ਇਹ ਸਾਰਾ ਕੁਝ ਵਾਪਰ ਸਕਦਾ ਤੇ ਬਹੁਤ ਲੋਕਾਂ ਨਾਲ ਵਾਪਰਿਆ ਹੋਊਗਾ, ਤੇ ਹਰ ਇੱਕ ਨਾਲ ਇਹ ਵਾਪਰ ਸਕਦਾ, ਕੱਲੇ ਸਿੱਖ ਕਮਿਊਨਿਟੀ ਨਹੀਂ ਹੈ। ਸੋ ਰਿਊਟਰਸ ਨੇ ਕਾਫੀ ਵੱਡੀ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਆ ਅੱਜ ਛਾਪੀ ਹੈਗੀ ਆ। ਸੋ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਹੈਗੇ ਪੰਜਾਬੀ ਰੇਡੀਓ USA ਦੇ, ਤੁਸੀਂ ਬਾਅਦ ਦੇ ਵਿੱਚ YouTube ਤੇ ਵੀ ਤੁਸੀਂ ਦੇਖ ਸਕਦੇ ਹੋ, ਤੇ ਆਪ ਵੀ ਜਾ ਕੇ ਗੂਗਲ ਸਰਚ ਕਰਕੇ ਇਸ ਰਿਪੋਰਟ ਨੂੰ ਪੜ੍ਹ ਸਕਦੇ ਹੋ। ਜੀ ਬਿਲਕੁਲ, ਸਰਚ ਕਰਨ ਦੇ ਲਈ ਸਿੱਖ ਐਕਟਿਵਿਸਟ ਜਿਹੜਾ ਕਰਕੇ ਤੁਸੀਂ ਰਿਊਟਰਸ ਕਰਕੇ ਕਰੋਗੇ, ਸਿੱਖ ਐਕਟਿਵਿਸਟ ਇਨ US ਕੈਨੇਡਾ ਫੇਸ ਥ੍ਰੈਟਸ ਅ ਈਅਰ ਆਫਟਰ ਟਰੂਡੋ ਲਿੰਕਡ ਲੀਡਰਸ ਕਿਲਿੰਗ ਟੂ ਇੰਡੀਆ। ਸਾਰਾ ਐਨ ਲਿੰਚ, ਵਾਲੋਨ ਤੇ ਹੋਰਜੇ ਗਾਰਸੀਆ, ਇਹਨਾਂ ਦੇ ਦੁਆਰਾ ਇਹ ਜਿਹੜੀ ਰਿਪੋਰਟ ਆ ਉਹ ਛਾਪੀ ਗਈ ਆ। ਇੱਕ ਹੁਣ ਬ੍ਰੇਕ ਦਾ ਵਕਤ ਆ ਗਿਆ, ਬ੍ਰੇਕ ਤੋਂ ਬਾਅਦ ਦੇ ਵਿੱਚ ਰਹਿ ਗਈਆਂ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बारी फिर आप सब ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਵੀਕਐਂਡ ਦੇ ਉੱਤੇ ਹਿੰਡਨਬਰਗ ਨੇ ਇੱਕ ਵਾਰੀ ਫਿਰ ਅਡਾਨੀ ਗਰੁੱਪ ਦੇ ਬਾਰੇ ਜਿਹੜੇ ਉਹ ਖੁਲਾਸੇ ਜਿਹੜੇ ਕੀਤੇ ਆ, ਉਸ ਤੋਂ ਬਾਅਦ ਚ ਕਹਿੰਦੇ ਖਾਸਾ ਜਿਹੜਾ ਉਹ ਨੁਕਸਾਨ ਝੱਲਣਾ ਜਿਹੜਾ ਉਹ ਪੈ ਰਿਹਾ ਅਡਾਨੀ ਗਰੁੱਪ ਨੂੰ। ਅਕਸਰ ਇਹ ਕਹਾਵਤ ਜਿਹੜੀ ਉਹ ਸੁਣੀ ਆ ਵੀ ਜਿਹੜਾ ਰਾਖੀ ਕਰਨ ਵਾਲਾ ਹੀ ਜਦੋਂ ਚੋਰਾਂ ਨਾਲ ਰਲ ਜਵੇ ਤਾਂ ਉਹਦਾ ਕੀ ਬਣੂਗਾ। ਕੁੱਤੀ ਚੋਰਾਂ ਨਾਲ ਰਲੀ ਹੋਈ ਆ, ਇਹ ਜਿਹੜਾ ਅਕਸਰ ਕਹਾਵਤ ਆਪਾਂ ਸੁਣਦੇ ਆ। ਹਿੰਡਨਬਰਗ ਨੇ ਜਨਵਰੀ 2023 ਦੇ ਵਿੱਚ ਦੋਸ਼ ਲਾਏ ਸੀ ਵੀ ਅਡਾਨੀ ਸਮੂਹ ਦੇ ਸ਼ੇਅਰਾਂ ਦੀਆਂ ਕੀਮਤਾਂ ਨੂੰ ਨਕਲੀ ਤੌਰ ਦੇ ਉੱਤੇ ਵਧਾਉਣ ਦੇ ਵਿੱਚ ਜਿਹੜੇ ਆ ਉਹ ਆਫਸ਼ੋਰ ਫੰਡਾਂ ਦੀ ਵਰਤੋਂ ਕੀਤੀ ਜਿਹੜੀ ਉਹ ਜਾ ਰਹੀ ਆ। ਸੁਪਰੀਮ ਕੋਰਟ ਨੇ ਅਡਾਨੀ ਦੇ ਸ਼ੇਅਰਾਂ ਦਾ ਮੁੱਲ ਉੱਚਾ ਚੱਕਣ ਲਈ ਵਰਤੇ ਗਏ ਜਿਹੜੇ ਆਫਸ਼ੋਰ ਫੰਡਾਂ ਦੀ ਜਾਂਚ ਲਈ ਸੇਬੀ ਨੂੰ ਨਿਯੁਕਤ ਕੀਤਾ ਸੀ। ਤੇ ਹੁਣ ਪਤਾ ਲੱਗਾ ਵੀ ਜਿਹੜੀ ਸੇਬੀ ਨੂੰ ਚਲਾਉਣ ਵਾਲੀ ਆ ਬੀਬੀ ਆ, ਉਹ ਆਪ ਹੀ ਉਸ ਦੇ ਜਿਹੜੇ ਆਫਸ਼ੋਰ ਅਕਾਊਂਟਾਂ ਦੇ ਵਿੱਚ ਇਹ ਅਡਾਨੀ ਸਾਹਿਬ ਦੀ ਮਿਹਰਬਾਨੀ ਦੇ ਨਾਲ ਡਾਲੇ ਜਿਹੜੇ ਉਹ ਪਏ ਸੀ। ਮਾਦਾ ਬਾਈ ਬੁੱਚ ਜਿਹੜੀ ਆ ਉਹ ਇਸ ਟਾਈਮ ਇਸ ਪੂਰੇ ਕਟਹਿਰੇ ਦੇ ਵਿੱਚ ਅਡਾਨੀ ਦੇ ਨਾਲ ਜਿਹੜੀ ਉਹ ਆ ਕੇ ਖੜਾ ਦਿੱਤੀ ਗਈ ਆ ਵੀ ਰੈਗੂਲੇਟਰੀ ਇੰਟਰਵੈਂਸ਼ਨ ਜਿਸ ਨੂੰ ਕਰਨ ਨੂੰ ਕਿਹਾ ਗਿਆ ਜਾਂਚ ਕਰਨ ਦੇ ਲਈ, ਤਾਂ ਉਹ ਆਪ ਅਡਾਨੀ ਦੇ ਨਾਲ ਜਿਹੜੀ ਉਹ ਜੁੜੀ ਹੋਈ ਸੀ। ਇਸ ਕਰਕੇ ਅਡਾਨੀ ਦੇ ਇੱਕ ਵਾਰੀ ਫਿਰ ਜਿਹੜੇ ਸ਼ੇਅਰ ਆ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਖਾਸੀ ਗਿਰਾਵਟ ਦਰਜ ਹੋਈ ਆ। ਅੱਜ ਇਹ ਰਿਪੋਰਟਸ ਆ ਰਹੀਆਂ ਵੀ $2.5 ਬਿਲੀਅਨ ਤੱਕ ਜਿਹੜੀ ਮਾਰਕੀਟ ਵੈਲਿਊ ਆ ਅਡਾਨੀ ਸਮੂਹ ਦੀ ਉਹ ਕੰਪਨੀਆਂ ਦੀ ਡਿੱਗ ਚੁੱਕੀ ਹੈਗੀ ਆ। ਜੀ ਬਿਲਕੁਲ, ਪਿਛਲੀ ਵਾਰੀ ਜਦੋਂ ਹਿੰਡਨਬਰਗ ਨੇ ਰਿਪੋਰਟ ਜਾਰੀ ਕੀਤੀ ਸੀ ਉਦੋਂ $13 ਬਿਲੀਅਨ ਡਿੱਗਿਆ ਸੀ ਤੇ ਹੁਣ $2.43 ਬਿਲੀਅਨ, ਲਗਭਗ 1% ਵਾਈਪ ਆਊਟ ਹੋ ਗਿਆ ਹੈਗਾ। ਸੋ ਕਈ ਲੋਕਾਂ ਨੇ ਜਿਨ੍ਹਾਂ ਨੇ ਪੈਸੇ ਇਨਵੈਸਟ ਕੀਤੇ ਸੀ ਉਹ ਰਗੜ ਹੋ ਗਏ ਹੈਗੇ ਆ। ਇਹਦੇ ਸੰਬੰਧ ਦੇ ਵਿੱਚ SEBI ਜੋ ਆ ਉਹ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਰਿਊਟਰਸ ਦੇ ਮੁਤਾਬਕ। ਪਰ ਓਪੋਜੀਸ਼ਨ ਲੀਡਰ ਰਾਹੁਲ ਗਾਂਧੀ ਨੇ ਐਕਸ ਦੇ ਉੱਤੇ ਲਿਖਿਆ ਹੈ ਵੀ ਜਿਹੜੀ ਇੰਟੈਗ੍ਰਿਟੀ ਹੈ SEBI ਦੀ ਇਹ ਹੋਣੀ ਚਾਹੀਦੀ ਆ। ਪਰ ਜਿਹੜੇ ਛੋਟੇ ਕਹਿੰਦੇ ਇਨਵੈਸਟਰ ਆ ਜਾਂ ਉਹਨਾਂ ਦਾ ਕੋਈ ਬਚਾਅ ਨਹੀਂ ਹੈ, ਪਰ ਵੱਡਿਆਂ ਨੂੰ ਜਿਹੜਾ ਬਚਾਇਆ ਜਾ ਰਿਹਾ ਹੈਗਾ। ਜੀ ਬਿਲਕੁਲ। ਸੋ ਮਦਬੀ ਪੁਰੀ ਬਚ ਤੇ ਧਵਲ ਬਚ ਦੋਨਾਂ ਨੇ ਨਕਾਰਿਆ ਆ ਵੀ ਨਹੀਂ ਅਸੀਂ ਇਸ ਦੇ ਵਿੱਚ ਕੁਝ ਵੀ ਗਲਤ ਜਿਹੜਾ ਉਹ ਨਹੀਂ ਕੀਤਾ ਹੈਗਾ। ਬਿਲੀਅਨੇਰ ਗੌਤਮ ਅੰਦਾਨੀ ਮਲਟੀਨੈਸ਼ਨਲ ਇਸ ਦਾ ਬਹੁਤ ਵੱਡਾ ਬਿਜ਼ਨਸ ਆ, ਕਈ ਖੇਤਰਾਂ ਦੇ ਵਿੱਚ ਇਸ ਦੀਆਂ ਕੰਪਨੀਆਂ ਆ ਤੇ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਕਿਹੜੀ ਜਿਹੜੀ ਆ
ਹੌਸਲਾ ਅਫਜ਼ਾਈ ਤੇ ਕਿਹਦੀ ਥਾਪੜੇ ਦੇ ਨਾਲ ਜਿਹੜਾ ਗੌਤਮ ਅਡਾਨੀ ਆ ਇੱਥੇ ਤੱਕ ਪਹੁੰਚਿਆ ਸੀਗਾ। 1.5 ਸਾਲ ਪਹਿਲਾਂ ਜਦ ਇਹ ਅਡਾਨੀ ਗਰੁੱਪ ਦੇ ਸਟਾਕ ਦੀ ਮੈਨੂਪੂਲੇਸ਼ਨ ਦੀ ਗੱਲ ਆਈ ਸੀ ਤਾਂ ਸਾਰੇ ਜਾਣੇ ਜਿਹੜੇ ਹਿੰਡਨਬਰਗ ਆ ਉਸ ਦੇ ਦੁਆਲੇ ਜਿਹੜੇ ਹੋਏ ਸੀ। ਅਡਾਨੀ ਨੇ ਇੱਕ ਵਾਰੀ ਫਿਰ ਆਪਣੀ ਜਿਹੜੀਆਂ ਐਲੀਗੇਸ਼ਨਸ ਆ ਉਸ ਨੂੰ ਡਿਨਾਈ ਕੀਤਾ ਹੈਗਾ ਆ। ਪਰ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਜਿਨ੍ਹਾਂ ਨੇ ਜਾਂਚ ਕਰਨੀ ਸੀ, ਜੇ ਉਹੀ ਉਹਨਾਂ ਦੇ ਪਾਲੇ ਹੋਏ ਸੀ ਤਾਂ ਉਹਨਾਂ ਨੇ ਜਾਂਚ ਦੇ ਵਿੱਚ ਇਹਨਾਂ ਦੇ ਉਲਟ ਕੱਢਣਾ ਹੀ ਕੀ ਸੀਗਾ। ਅਗਲੀ ਖਬਰ ਵੱਲ ਚੱਲੀਏ ਜੋ ਗ੍ਰੀਸ ਤੋਂ ਆ ਰਹੀ ਹੈ। ਗ੍ਰੀਸ ਦੇ ਵਿੱਚ ਐਥਨਸ ਜੋ ਏਰੀਆ ਆ ਉਹਦੇ ਲਾਗੇ ਛਾਗੇ ਲੋਕਾਂ ਨੂੰ ਅਵੈਕੂਏਟ ਕੀਤਾ ਗਿਆ ਆ। ਕਹਿੰਦੇ ਵੀ ਬਹੁਤ ਹੀ ਖਤਰਨਾਕ ਅੱਗਾਂ ਆ ਉੱਥੇ ਲੱਗੀਆਂ ਹੋਈਆਂ ਹੈਗੀਆਂ। 685 ਦੇ ਕਰੀਬ ਫਾਇਰ ਫਾਈਟਰ ਤੇ 32 ਦੇ ਕਰੀਬ ਵਾਟਰ ਬੋਮਿੰਗ ਏਰੀਅਲ ਯੂਨਿਟਸ ਉਹ ਡਿਪਲੋਏ ਕੀਤੇ ਗਏ ਹੈਗੇ ਆ। ਐਮਰਜੈਂਸੀ ਕਰਿਊਜ਼ ਕੋਸ਼ਿਸ਼ ਕਰ ਰਿਹਾ ਆ। ਬਹੁਤ ਹੀ ਖਤਰਨਾਕ ਅੱਗ ਜੋ 20 ਘੰਟੇ ਪਹਿਲਾਂ ਲੱਗੀ ਸੀਗੀ ਕਹਿੰਦੇ ਪਈ ਹਜੇ ਤੱਕ ਵੀ ਜਿਹੜਾ ਬੁਝਣ ਦਾ ਉਹ ਨਾਮ ਨਹੀਂ ਲੈ ਰਹੀ ਹੈਗੀ। ਤੇ ਗ੍ਰੀਕ ਟੀਵੀ ਦੇ ਉੱਤੇ ਲੋਕਾਂ ਨੂੰ ਲਗਾਤਾਰ ਉਸ ਏਰੀਏ 'ਚ ਕਿਹਾ ਜਾ ਰਿਹਾ ਹੈ ਵੀ ਜਲਦੀ ਤੋਂ ਜਲਦੀ ਜਿਹੜਾ ਆ ਇਸ ਏਰੀਏ ਨੂੰ ਛੱਡ ਕੇ ਉੱਥੋਂ ਮੂਵ ਕੀਤਾ ਜਾਵੇ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਪੈਰਿਸ ਓਲੰਪਿਕਸ 33ਵੀਆਂ ਓਲੰਪਿਕਸ ਆ ਉਹ ਕੱਲ ਸਮਾਪਤ ਹੋ ਗਈਆਂ। ਬੜੀ ਸ਼ਾਨੋ ਸ਼ੌਕਤ ਦੇ ਨਾਲ ਜਿਹੜੀਆਂ ਉਹ ਹੋਈਆਂ ਤੇ ਹੁਣ ਅਗਲੀਆਂ ਜਿਹੜੀਆਂ ਓਲੰਪਿਕਸ ਆ ਉਹ LA ਦੇ ਵਿੱਚ ਆ ਰਹੀਆਂ ਆ। ਪੈਰਿਸ ਦੇ ਵਿੱਚ ਓਲੰਪਿਕਸ ਦੀ ਜਿਹੜੀ ਮਿਸਾਲ ਆ LA ਵੱਲ ਨੂੰ ਜਿਹੜੀ ਉਹ ਰਵਾਨਗੀ ਉਸਦੀ ਹੋ ਜਾਣੀ ਆ। ਝੰਡਾ ਲੈਣ ਦੇ ਲਈ ਜਿਹੜੀ ਜਿਮਨਿਸਟ ਸਿਮੋਨ ਬਾਇਲਜ਼ ਆ ਉਹ ਜਿਹੜੀ ਮੋਹਰੇ ਨਜ਼ਰ ਆ ਰਹੀ ਸੀਗੀ। ਸੋ ਅਮਰੀਕਾ ਦੀ ਇਸ ਓਲੰਪਿਕਸ ਦੇ ਵਿੱਚ ਝੰਡੀ ਰਹੀ, ਪਰ ਇਸ ਵਾਰ ਮੈਡਲ ਕਾਊਂਟ ਦੇ ਵਿੱਚ ਕੜਾ ਮੁਕਾਬਲਾ 골ਡ ਮੈਡਲ ਨੂੰ ਲੈ ਕੇ ਜਿਹੜਾ ਉਹ ਜ਼ਰੂਰ ਰਿਹਾ ਹੈਗਾ। 골ਡ ਮੈਡਲ ਦੇ ਵਿੱਚ ਬਰਾਬਰੀ ਤੇ ਜਿਹੜੇ ਉਹ ਛੁੱਟੇ ਆ US ਤੇ ਚਾਈਨਾ 40-40 골ਡ ਮੈਡਲ, ਤੇ ਕੁੱਲ ਮੈਡਲਾਂ ਦੇ ਵਿੱਚ ਅਮਰੀਕਾ 126 ਮੈਡਲ ਤੇ ਦੂਜੇ ਨੰਬਰ ਦੇ ਉੱਤੇ ਚੀਨ ਜਿਹੜਾ 91 ਮੈਡਲ ਦੇ ਨਾਲ ਰਿਹਾ। ਛੋਟੇ ਜਿਹੇ ਮੁਲਕ ਜਾਪਾਨ ਵਾਲੇ ਤੀਜੇ ਨੰਬਰ ਦੇ ਉੱਤੇ ਰਹੇ 20 골ਡ ਮੈਡਲ ਤੇ ਕੁੱਲ 45 ਮੈਡਲਾਂ ਦੇ ਨਾਲ। ਹੋਸਟ ਨੇਸ਼ਨ ਨੇ 16 골ਡ ਮੈਡਲ ਤੇ ਕੁੱਲ 64 ਮੈਡਲ ਦੇ ਨਾਲ 5ਵੇਂ ਨੰਬਰ ਦੇ ਉੱਤੇ ਰਹੇ। ਡਾਊਨ ਅੰਡਰ ਆਸਟ੍ਰੇਲੀਆ ਵਾਲੇ 18 골ਡ ਮੈਡਲ ਦੇ ਨਾਲ ਤੇ ਕੁੱਲ 53 ਮੈਡਲਾਂ ਨਾਲ ਚੌਥੇ ਨੰਬਰ ਦੇ ਉੱਤੇ ਰਹੇ। 51ਵੇਂ ਨੰਬਰ ਦੇ ਉੱਤੇ ਪਾਕਿਸਤਾਨ ਜਿਹੜਾ ਉਹ ਰਿਹਾ 1 골ਡ ਮੈਡਲ ਦੇ ਨਾਲ। ਤੇ ਜਿਹੜਾ ਇੰਡੀਆ ਹੈ ਉਹ 71ਵੇਂ ਨੰਬਰ ਦੇ ਉੱਤੇ ਜਿਹੜੇ 6 ਕੁੱਲ ਮੈਡਲ, ਇੱਕ ਜਿਹੜਾ ਚਾਂਦੀ ਦਾ ਤੇ 5 ਜਿਹੜੇ ਆ ਉਹ ਕਾਂਸੀ ਦੇ ਜਾਂ ਪਿੱਤਲ ਦੇ ਮੈਡਲ ਜਿਹੜੇ ਆ ਉਹਨਾਂ ਦੇ ਨਾਲ ਰਿਹਾ। 62ਵੇਂ ਨੰਬਰ ਦੇ ਉੱਤੇ ਜਿਹੜਾ ਪਾਕਿਸਤਾਨ ਰਿਹਾ 1 골ਡ ਮੈਡਲ ਦੇ ਨਾਲ। ਸੋ ਇਹ ਜਿਹੜਾ ਪਿਛਲੀ ਵਾਰੀ ਓਲੰਪਿਕਸ ਦੀ ਹੁਣ ਜਦੋਂ ਪੈਰਿਸ 'ਚ ਸ਼ੁਰੂਆਤ ਹੋਈ ਸੀ, ਜਿਹੜਾ ਸੇਨ ਦਰਿਆ ਆ ਉਸ ਦੇ ਉੱਤੇ ਹੋਈ ਸੀ, ਪਰ ਇਸ ਵਾਰ ਇਹਨਾਂ ਨੇ ਮੁਲਕ ਵਗੈਰਾ ਜਿਹੜੇ ਉਹ ਜਿੱਦਾਂ ਕਰਦੇ ਹੀ ਆ ਵੀ ਕਾਫੀ ਵੱਡਾ ਲੰਮਾ ਚੌੜਾ ਜਿਹੜਾ ਪ੍ਰੋਗਰਾਮ ਆ ਉਸ ਦੇ ਵਿੱਚ ਚੱਲਿਆ। LA ਦੇ ਜਿਹੜੇ ਮੇਅਰ ਆ ਕੈਰਨ ਬਾਸ, ਉਹਨਾਂ ਨੇ ਜਿਹੜਾ ਕਿਹਾ ਵੀ ਅਸੀਂ ਆਲਰੇਡੀ ਓਲੰਪਿਕ ਦੀਆਂ ਤਿਆਰੀਆਂ ਕਰਨ ਦੇ ਲਈ ਜਿਹੜੇ ਉਹ ਵਚਨਬੱਧ ਆ। ਅਮਰੀਕਾ ਦੀ ਫੈਡਰਲ ਸਰਕਾਰ ਦੇ ਦੁਆਰਾ LA ਨੂੰ ਵਿਸ਼ੇਸ਼ ਇੱਕ ਸਿਟੀ ਦਾ ਦਰਜਾ, ਜਿਸ ਦੇ ਵਿੱਚ ਸਿਕਿਉਰਿਟੀ ਨੂੰ ਖਾਸ ਪ੍ਰਬੰਧ ਜਿਹੜੇ ਉਹ ਕੀਤੇ ਜਾਣ, ਉਹ ਆਲਰੇਡੀ ਦਰਜਾ ਜਿਹੜਾ ਉਹ ਦੇ ਦਿੱਤਾ ਗਿਆ ਆ। ਕੈਰਨ ਬਾਸ ਉਹਨਾਂ ਨੇ ਕਿਹਾ ਵੀ ਇਹ 9 ਕਾਰਜ਼ ਓਲੰਪਿਕ ਹੋਣਗੀਆਂ ਵੀ 2028 ਦੇ ਵਿੱਚ ਜਦ LA 'ਚ ਓਲੰਪਿਕ ਹੋਣਗੀਆਂ ਤੇ ਸਾਰੇ ਲੋਕਾਂ ਨੇ ਜਿਹੜਾ ਆਉਣ ਜਾਣਾ ਉਹ ਪਬਲਿਕ ਟ੍ਰਾਂਜ਼ਿਟ ਦੇ ਜ਼ਰੀਏ ਕੀਤਾ ਜਿਹੜਾ ਉਹ ਜਾਵੇਗਾ। ਓਲੰਪਿਕ ਵਿਲੇਜ ਤਿਆਰ ਹੋਊਗਾ, ਸਟੇਡੀਅਮਸ ਤਿਆਰ ਹੋਣੇ ਆ, ਹੋਰ ਸਾਰਾ ਕੁਝ ਹੋਊਗਾ। ਉਹਨਾਂ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਵੀ ਜਿਹੜੀਆਂ NBA ਦੀਆਂ ਜਾਂ NFL ਦੀਆਂ ਗੇਮਸ ਹੁੰਦੀਆਂ ਆ ਉਸ ਦੇ ਵਿੱਚ ਓਲੰਪਿਕ ਪੱਧਰ ਦੀਆਂ ਜਿਹੜੀਆਂ ਅਸੀਂ ਸਿਕਿਉਰਿਟੀਜ਼ ਦੇ ਨਾਲ ਆਲਰੇਡੀ ਜਿਹੜੀ ਤਿਆਰੀ ਕਰਨੀ ਇਸ ਸੀਜ਼ਨ ਦੇ ਵਿੱਚ ਸ਼ੁਰੂ ਜਿਹੜੀ ਉਹ ਕਰਾਂਗੇ। LA ਦੇ ਵਿੱਚ ਜਿਹੜਾ ਸਕਿਡ ਰੋ ਆ, ਇਹ ਵੀ ਦੱਸਦੇ ਜਾਈਏ, ਇੱਕ ਪੱਖ LA ਦਾ ਇਹ ਵੀ ਆ ਵੀ ਜਿੱਥੇ ਹੋਮਲੈਸਨੈਸ ਜਿਹੜੀ ਇਸ ਟਾਈਮ ਸਿਰ ਕੱਢ ਕੇ ਜਿਹੜੀ ਉੱਥੇ ਨਜ਼ਰ ਆਉਂਦੀ ਆ, ਨਸ਼ਾ, ਗੈਂਗ ਵਾਇਲੈਂਸ ਤੇ ਹੋਰ ਜਿਹੜੀਆਂ ਬਹੁਤ ਸਾਰੀਆਂ ਦਿੱਕਤਾਂ ਨੇ LA ਦੀਆਂ। LA ਦੇ ਨਾਲ ਬੀਤੇ ਦਿਨਾਂ 'ਚ ਗਵਰਨਰ ਨਿਊਸਮ ਜਿਹੜੇ ਆ ਉਹ ਵੀ ਭਿੜੇ ਆ ਉਹਨਾਂ ਦੇ ਕਾਊਂਟੀ ਸੁਪਰਵਾਈਜ਼ਰਸ ਦੇ ਨਾਲ। ਸੋ ਦੇਖਦੇ ਆ ਵੀ 4 ਸਾਲਾਂ ਦੇ ਵਿੱਚ ਕੀ ਕਾਇਆ ਪਲਟ LA ਦੀ ਜਿਹੜੀ ਉਹ ਹੁੰਦੀ ਆ ਤੇ ਓਲੰਪਿਕਸ ਜਦ ਹੋਸਟ ਹੋਣੀਆਂ ਆ ਤਾਂ ਉਦੋਂ ਇੱਥੇ ਕਿੱਦਾਂ ਦੇ ਹਾਲਾਤ ਜਿਹੜੇ ਹੋਣਗੇ। ਪਰ ਪੈਰਿਸ ਵਾਲਿਆਂ ਨੂੰ, ਫਰਾਂਸ ਵਾਲਿਆਂ ਨੇ ਵਧੀਆ ਜਿਹੜਾ ਉਹ ਓਵਰਆਲ ਰਿਹਾ, ਉਸ ਦੇ ਲਈ ਉਹਨਾਂ ਨੂੰ ਵਧਾਈਆਂ ਤੇ LA ਨੂੰ ਸ਼ੁਭ ਕਾਮਨਾਵਾਂ ਵੀ ਇਹ ਵੀ 4 ਸਾਲਾਂ ਬਾਅਦ ਅਮਰੀਕਾ ਦਾ ਜਿਹੜਾ ਸਿਰ ਆ ਉਹ ਤਾਂ ਹੀ ਰੱਖਣ। ਬਹੁਤ ਸਾਰੇ ਲੋਕਾਂ ਨੂੰ ਮੌਕਾ ਮਿਲੂਗਾ ਓਲੰਪਿਕਸ ਦੇ ਜਿਹੜੇ ਮੁਕਾਬਲੇ ਆ ਉਹ ਦੇਖਣ ਦਾ। LA ਦੇ ਵਿੱਚ ਹੁਣੇ ਤੋਂ ਤਿਆਰੀਆਂ ਕੱਸਣੀਆਂ ਕਹਿੰਦੇ ਸ਼ੁਰੂ ਕਰ ਲਓ।
ਸੋ ਇੱਥੇ ਇਜਾਜ਼ਤ ਲੈਂਦੇ ਆ ਮੇਰੇ ਹਰਜੋਤ ਸਿੰਘ ਵੱਲੋਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸਤਿ ਸ੍ਰੀ ਅਕਾਲ। ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।